ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਘਰਾਂ ਦੇ ਇੰਸ਼ੋਰੈਂਸ, ਕਾਰਾਂ ਦੇ ਇੰਸ਼ੋਰੈਂਸ, ਆਪਣੀ ਬਿਜ਼ਨਸ ਦੀ ਇੰਸ਼ੋਰੈਂਸ ਕਰਾਉਣ ਦੇ ਲਈ, ਰੈਂਟਲ ਪ੍ਰਾਪਰਟੀਜ਼ ਦੀ ਇੰਸ਼ੋਰੈਂਸ ਕਰਨ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਲਈ ਵੀ ਕਾਲ ਕਰੋ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਰਾਮ ਸਿੰਘ ਸਨੀ ਪਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਐਲ ਗਰੋਵ, ਊੜਾ ਡੈਟ ਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਬਿਗ ਬਿਊਟੀਫੁਲ ਬਿੱਲ ਹੈਗਾ, ਉਹ ਸੈਨੇਟ ਦੇ ਵਿੱਚ ਨੈਰੋਲੀ ਪਾਸ ਹੋ ਗਿਆ ਕੁਝ ਮਿੰਟ ਪਹਿਲਾਂ ਹੀ। 3-4 ਮਿੰਟ ਪਹਿਲਾਂ ਦੀ ਖਬਰ ਆ। 3 ਰਿਪਬਲਿਕਨਸ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਹੈਗੀ ਆ। ਸੈਨੇਟ ਵੋਟੇ ਰਾਮਾ ਜੋ ਟੈਕਸ ਤੇ ਸਪੈਂਡਿੰਗ ਬਿੱਲ ਹੈਗਾ, ਕਹਿੰਦੇ ਪਈ ਇਹਦਾ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਜਿਹੜਾ ਕਸ਼ਮਕਸ਼ ਚੱਲ ਰਹੀ ਸੀ। ਜੌਨ ਬਰਾਸੋ ਤੇ ਲੀਜ਼ਾ ਮਰਕੌਕਸੀ ਜੋ ਅਲਾਸਕਾ ਦੇ ਹੈਗੇ ਆ, ਉਹਨਾਂ ਨੇ ਜਿਹੜੀ ਆ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ। ਸੋ ਪਰ ਬਿੱਲ ਜਿਹੜਾ ਆ ਉਹ ਆਲਰੇਡੀ ਪਾਸ ਹੋ ਗਿਆ ਹੈਗਾ। 50-50 ਸਪਲਿਟ ਸੀਗਾ ਤੇ ਜਿਹੜਾ ਡਿਸਾਈਡਿੰਗ ਵੋਟ ਆ ਉਹ ਉਪ ਰਾਸ਼ਟਰਪਤੀ JD ਵੈਂਸ ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਪਾ ਕੇ ਜਿਹੜੀ ਉਹ ਕਰ ਦਿੱਤੀ ਆ। ਸੋ ਇਹ ਜਿਹੜਾ ਬਜਟ ਰੀਕਨਸੀਲੀਏਸ਼ਨ ਬਿੱਲ ਸੀਗਾ, ਜਿਸ ਦੇ ਵਿੱਚ ਸਿੰਪਲ ਮੈਜੋਰਿਟੀ ਦੀ ਜ਼ਰੂਰਤ ਹੁੰਦੀ ਆ। ਜਿਹੜੇ ਬਹੁਤ ਸਾਰੇ ਹੋਰ ਸੈਨੇਟ ਦੇ ਬਿੱਲਸ ਆ, ਉਹਨਾਂ ਵਿੱਚ 60 ਜਿਹੜੇ ਸੈਨੇਟਰਸ ਆ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ ਬਿੱਲ ਨੂੰ ਜਿਹੜਾ ਉਹ ਪਾਸ ਕਰਾਉਣ ਦੇ ਲਈ। ਪਰ ਸੈਨੇਟ ਦੇ ਇਸ ਜਿਹੜੇ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ, ਜਿਸ ਨੂੰ ਟਰੰਪ ਉਹਨਾਂ ਦਾ ਮੈਗਾ ਬਿੱਲ ਜਾਂ ਬਿਗ ਬਿਊਟੀਫੁਲ ਬਿੱਲ, ਹੋਰ ਵੱਖ-ਵੱਖ ਨਾਮ ਜਿਹੜੇ ਉਹ ਇਸ ਤੇ ਦਿੱਤੇ ਗਏ ਸੀਗੇ, ਉਹ ਹੁਣ ਸੈਨੇਟ ਦੇ ਵਿੱਚੋਂ ਪਾਸ ਹੋ ਚੁੱਕਾ ਆ। ਸੋ ਹੁਣ ਤੋਂ ਕੁਝ ਮਿੰਟ ਪਹਿਲਾਂ ਦੀ ਹੀ ਜਿਹੜੀ ਇਹ ਗੱਲ ਸੀਗੀ। ਤੇ ਇਸ ਟੈਕਸ ਤੇ ਇਮੀਗ੍ਰੇਸ਼ਨ ਦੀਆਂ ਇਸ ਦੇ ਵਿੱਚ ਕਾਫੀ ਜ਼ਿਆਦਾ ਇਸ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਇਸੇ ਮਾਮਲੇ ਦੇ ਵਿੱਚ ਕੱਲ ਵੀ ਆਪਾਂ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਈਲੋਨ ਮਸਕ ਨੇ ਇਸ ਦੇ ਉਲਟ ਵੀ ਜਿਹੜਾ ਬੋਲਿਆ ਸੀ, ਉਹ ਵੀ ਤੁਹਾਨੂੰ ਦੱਸਾਂਗੇ ਵੀ ਜਿਹੜੀ ਲੜਾਈ ਟਰੰਪ ਤੇ ਮਸਕ ਦੀ ਆ ਉਹ ਕਿੱਥੇ ਤੱਕ ਜਿਹੜੀ ਉਹ ਪਹੁੰਚੀ ਹੈ, ਦੁਬਾਰਾ ਸ਼ੁਰੂ ਹੋਈ ਹੈ ਜਾਂ ਕੀ ਹੋ ਰਿਹਾ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਕਰਦੇ ਆ। ਸੋ ਇਮੀਗ੍ਰੇਸ਼ਨ ਦੀਆਂ ਇਸ ਦੇ ਵਿੱਚ ਮਲਟੀ ਬਿਲੀਅਨ, ਹੰਡਰਡਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਡੈਪੂਟੇਸ਼ਨ ਐਫਰਟਸ ਦੇ ਲਈ ਜਿਹੜੇ ਆ ਇਸ ਬਿੱਲ ਦੇ ਵਿੱਚ ਪਾਸ ਜਿਹੜੇ ਉਹ ਹੋਏ ਆ। ਹੁਣ ਇਹ ਬਿੱਲ ਜਿਹੜਾ ਹਰਜੋਤ ਸਿੰਘ ਜੀ ਹਾਊਸ ਦੇ ਵਿੱਚ ਜਾਊਗਾ ਤੇ ਹਾਊਸ ਦੇ ਵਿੱਚ ਵੀ ਮੈਜੋਰਟੀ ਬਹੁਤ ਨੈਰੋ ਆ ਰਿਪਬਲਿਕਨਸ ਦੀ। ਸੋ ਉਹ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਬਣਦੀ ਆ। ਸੋ ਸੂਜ਼ਨ ਕਾਲਿਨ, ਲੀਜ਼ਾ ਮਰਕੌਸਕੀ, ਰੌਨ ਜੌਨਸਨ, ਰੈਂਡ ਪੌਲ ਦੇ ਉੱਤੇ ਕਹਿੰਦੇ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਸੀਗੀਆਂ ਤੇ ਇਹ ਜਿਹੜੇ ਸੈਨੇਟਰਸ ਜਿਹੜੇ ਆ ਉਹਨਾਂ ਨੇ ਉਲਟ ਵੋਟ ਪਾਈ ਆ। ਇਵੈਂਚੁਅਲੀ ਸੂਜ਼ਨ ਕਾਲਿਨ ਜਿਹੜੇ ਮੇਨ ਤੋਂ
ਰੈਂਡ ਪੌਲ ਕੰਟਕੀ ਤੋਂ ਤੇ ਜਿਹੜੇ ਥੌਮ ਟਿਲਸ ਜਿਨ੍ਹਾਂ ਨੇ ਰੀ-ਇਲੈਕਸ਼ਨ ਦੇ ਲਈ ਨਾ ਕਰ ਦਿੱਤੀ ਆ, ਹੁਣ ਹੱਥ ਪਿੱਛੇ ਖਿੱਚ ਲਏ ਆ ਨਾਰਥ ਕੈਰੋਲੀਨਾ ਦੇ, ਉਹਨਾਂ ਨੇ ਜਿਹੜੀ ਇਹ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਇਸ ਜਿਹੜੇ ਇਸ ਦੇ ਉਲਟ ਜਿਹੜੀ ਉਹ ਵੋਟ ਪਾਈ ਹੈਗੀ ਆ। ਪਰ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਰਿਪਬਲਿਕਨ ਆ ਤੇ ਜਿਹੜੀ ਡਿਸਾਈਡਿੰਗ ਵੋਟ ਆ ਉਹ ਉਹਨਾਂ ਦੀ ਬਣੀ ਤੇ ਇਹ ਜਿਹੜਾ ਬਿੱਲ ਆ ਹੁਣ ਸੈਨੇਟ ਦੇ ਵਿੱਚੋਂ ਪਾਸ ਹੋ ਚੁੱਕਾ ਹੈਗਾ ਆ। ਜੀ ਮੈਂ ਪਹਿਲਾਂ ਲੀਜ਼ਾ ਮਰਕੌਕਸੀ ਦਾ ਕਹਿਤਾ ਸੀ ਅਲਾਸਕਾ ਵਾਲੇ, ਪਰ ਉਹ ਉਹਨਾਂ ਨੇ ਹੱਕ 'ਚ ਵੋਟ ਪਾਈ ਆ। ਉਹਨਾਂ ਨੇ ਹੱਕ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ 3 ਸੈਨੇਟਰਸ ਜੋ ਆ ਉਹਨਾਂ ਨੇ ਇਹਦੇ ਜਿਹੜੀ ਅਗੇਂਸਟ ਵੋਟ ਪਾਈ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੋ ਟੈਸਲਾ ਦੇ CEO ਹੈਗੇ ਆ ਇਲੋਨ ਮਸਕ, ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵੀ ਸੈਨੇਟਰ ਜਾਂ ਕਾਂਗਰਸਮੈਨ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਂਦੇ ਆ, ਜਿਹਦੇ ਨਾਲ ਅਮਰੀਕਾ ਦਾ ਕਰਜ਼ਾ $5 ਟ੍ਰਿਲੀਅਨ ਹੋਰ ਵੱਧ ਜਾਣਾ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਅਗੇਂਸਟ ਆਪਾਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਕੈਂਡੀਡੇਟਸ ਨੂੰ ਸਪੋਰਟ ਕਰਾਂਗੇ। ਮੇਬੀ ਕਹਿੰਦੇ ਵੀ ਇੱਕ ਤੀਜੀ ਪਾਰਟੀ ਜਿਹੜੀ ਆ ਅਮਰੀਕਾ ਪਾਰਟੀ ਉਹ ਬਣ ਜਾਵੇ। ਅੱਜ ਨਿਊਯਾਰਕ ਟਾਈਮ ਨੇ ਵੀ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਬਿਲੀਨੀਅਰ ਤੇ ਫਾਰਮਰ ਟਰੰਪ ਉਹਨਾਂ ਦੇ ਜਿਹੜੇ ਸਾਬਕਾ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਵੀ ਜੇ ਬਿੱਲ ਪਾਸ ਹੋ ਗਿਆ, ਜੋ ਕਿ ਆਲਰੇਡੀ ਪਾਸ ਹੋ ਚੁੱਕਾ ਹੈ ਸੈਨੇਟ 'ਚ, ਸੋ ਹੁਣ ਕਾਂਗਰਸ 'ਚ ਦੇਖਦੇ ਆ, ਤੇ ਉਹ ਨਵੀਂ ਪਾਰਟੀ ਨੂੰ ਜਿਹੜਾ ਅਮਰੀਕਾ ਪਾਰਟੀ ਨੂੰ ਕ੍ਰੀਏਟ ਕਰਨਗੇ। ਇਲੋਨ ਮਸਕ ਸਾਊਥ ਅਫਰੀਕਾ ਦੇ ਬੌਰਨ ਤੇ ਅਮਰੀਕਨ ਸਿਟੀਜ਼ਨ ਆ ਬਾਈ ਨੈਚੁਰਲਾਈਜੇਸ਼ਨ। ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦੇ, ਪਰ ਬਾਕੀ ਜਿਹੜਾ ਪ੍ਰੈਜ਼ੀਡੈਂਟ ਤੋਂ ਬਿਨਾਂ ਸੈਨੇਟਰ ਜਾਂ ਕਾਂਗਰਸਮੈਨ ਜਾਂ ਪਾਰਟੀ ਜਿਹੜੀ ਆ ਉਹ ਬਣਾ ਸਕਦੇ ਹੈਗੇ ਆ। 220 ਮਿਲੀਅਨ ਫਾਲੋਅਰਸ ਹੈਗੇ ਆ ਉਹਨਾਂ ਦਾ, ਜਿਹੜਾ ਐਕਸ ਹੈਗਾ ਆ, ਜੋ ਸਾਬਕਾ ਪਹਿਲਾਂ ਜਿਹਨੂੰ ਟਵਿੱਟਰ ਕਿਹਾ ਜਾਂਦਾ ਸੀ। ਸੋ ਉਹਨਾਂ ਦੇ ਕੋਲ ਇਹ ਹਥਿਆਰ ਹੈਗਾ ਮੀਡੀਆ ਦਾ, ਹਰ ਰੋਜ਼ ਕੁਛ ਨਾ ਕੁਛ ਜਿਹੜੀ ਨਵੀਂ ਗੱਲ ਉਹ ਛੱਡ ਸਕਦੇ ਆ। ਤੁਸੀਂ ਦੇਖੋ ਵੀ 6 ਮਹੀਨਿਆਂ ਦੇ ਵਿੱਚ 6 ਵੀ ਨਹੀਂ 5 ਮਹੀਨੇ ਹੀ ਹੋਏ ਆ ਜਿਨ੍ਹਾਂ ਦੇ ਵਿੱਚ ਟਰੰਪ ਹੋਣਾ ਦੀ ਇਲੋਨ ਮਸਕ ਦੇ ਨਾਲ ਅਣਬਣ ਹੋ ਗਈ ਹੈਗੀ ਆ। $300 ਮਿਲੀਅਨ ਜਿਹੜਾ ਆ ਡੋਨੇਟ ਕੀਤਾ ਸੀ ਇਲੋਨ ਮਸਕ ਨੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਰਿਪਬਲਿਕਨਸ ਕੈਂਡੀਡੇਟਸ ਨੂੰ, ਤੇ ਤਾਂ ਕਿ ਜਿਹੜੇ ਟਰੰਪ ਹੋਣਾ ਦੀ ਪਾਰਟੀ ਆ ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਪ੍ਰੈਜ਼ੀਡੈਂਟ ਬਣ ਸਕਣ, ਉਹ ਜਿੱਤ ਸਕਣ। ਹੁਣ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਕਹਿ ਦਿੱਤਾ ਵੀ ਜੋ ਇਹ ਬਿੱਲ ਆ ਬਿਲਕੁਲ ਗਲਤ ਹੈਗਾ ਆ, ਇਹਦੇ ਨਾਲ ਕਰਜ਼ਾ ਵਧਣਾ ਆ, ਤੇ ਟਰੰਪ ਹੁਣੀ ਇਹ ਕਹਿੰਦੇ ਆ ਵੀ ਜੇ ਮੇਰਾ ਲੱਗੇ ਮੌਕਾ ਤੇ ਮੈਂ ਇਲੋਨ ਮਸਕ ਨੂੰ ਸਾਊਥ ਅਫਰੀਕਾ ਨੂੰ ਡਿਪੋਰਟ ਕਰ ਦੂੰਗਾ। ਸੋ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਡੋਜ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ, ਜੋ ਟਰੰਪ ਹੋਣਾ ਨੇ ਕਿਹਾ ਸੀ ਵੀ ਬਣਾਓ, ਤੇ ਜਿਸ ਨੂੰ ਹੈਡ ਕੀਤਾ ਸੀ ਇਲੋਨ ਮਸਕ ਨੇ, ਉਹ ਤੋਂ ਬਾਅਦ ਉਸਨੂੰ ਘਾਟਾ ਵੀ ਕਾਫੀ ਪਿਆ ਤੇ ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਕੱਟਸ ਵੀ ਕੀਤੇ। ਹੁਣ ਟਰੰਪ ਹੁਣੀ ਇਹ ਕਹਿੰਦੇ ਆ ਵੀ ਡੋਜ ਨੂੰ ਹੀ, ਜੋ ਇਹ ਡਿਪਾਰਟਮੈਂਟ ਆ, ਇਹਨਾਂ ਨੂੰ ਹੀ ਇਲੋਨ ਮਸਕ ਨੂੰ ਜਿਹੜੀਆਂ ਸਬਸਿਡੀਆਂ ਮਿਲੀਆਂ ਆ ਉਹ ਸਾਰੀਆਂ ਦੇਖਣੀਆਂ ਚਾਹੀਦੀਆਂ ਹੈਗੀਆਂ। ਉਸ ਤੋਂ ਬਾਅਦ ਅੱਜ ਟੈਸਲਾ ਨੂੰ ਇੱਕ ਹੋਰ ਝਟਕਾ ਲੱਗ ਗਿਆ, ਕਿਉਂਕਿ ਜਦੋਂ ਹੀ ਇਹ ਹੁਣ ਲੜਾਈ ਕਹਿੰਦੇ ਤੇਜ਼ ਹੋ ਗਈ ਹੈਗੀ ਆ ਟਰੰਪ ਤੇ ਇਲੋਨ ਮਸਕ ਦੇ ਵਿੱਚ, ਤੇ 6% ਜਿਹੜਾ ਸਟਾਕ ਆ ਟੈਸਲਾ ਦਾ ਡਾਊਨ ਚਲਾ ਗਿਆ। $15 ਜਿਹੜਾ ਉਹ ਡਿੱਗ ਚੁੱਕਾ, ਤਕਰੀਬਨ 5% ਇਸ ਟਾਈਮ $302 ਦੇ ਉੱਤੇ ਚੱਲ ਰਿਹਾ। ਤੁਸੀਂ ਜਿਹੜੇ ਨਾਲ ਲਾਈਵ ਜਿਹੜੀ ਸਟ੍ਰੀਮ ਚੱਲ ਰਹੀ ਆ ਉਹਦੇ ਉੱਤੇ ਦੇਖ ਸਕਦੇ ਆ। ਈਲੋਨ ਮਸਕ ਨੇ ਇੱਕ ਹੋਰ ਇਸ ਦੇ ਵਿੱਚ ਵੈਲਿਡ ਪੁਆਇੰਟ ਵੀ ਜਿਹੜਾ ਉਹ ਚੱਕਿਆ। ਦੇਖੋ ਹਰਜੋਤ ਸਿੰਘ ਜੀ, ਲੋਕਾਂ ਦੇ ਲਈ ਜਿਹੜੇ ਇਮੋਸ਼ਨਸ ਬੜੇ ਜਿਹੜੇ ਆ ਉਤਾਰ ਚੜਾਅ ਵਾਲੇ ਜਿਹੜੇ ਆ ਉਹ ਚੱਲ ਰਹੇ, ਜਿਹਨੂੰ ਐਬ ਐਂਡ ਫਲੋ ਜਿੱਦਾਂ ਉਹ ਕਹਿੰਦੇ ਹੁੰਦੇ ਆ, ਵੀ ਕਈ ਵਾਰੀ ਬੰਦੇ ਮਸਕ ਦੇ ਉਲਟ ਹੋਏ ਹੁੰਦੇ ਆ। ਹੁਣ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿਹਦੇ ਹੱਕ 'ਚ ਖੜਨਾ ਕਿਹਦੇ ਉਲਟ ਖੜਨਾ। ਪਰ ਇਹਦੇ ਵਿੱਚ ਇੱਕ ਜਿਹੜਾ ਮੁੱਦਾ ਈਲੋਨ ਮਸਕ ਨੇ ਨਾਲ ਇੱਕ ਹੋਰ ਚੱਕਿਆ, ਕਹਿੰਦੇ ਵੀ ਜਦੋਂ ਕੰਟੈਂਪਟ ਆਫ ਕੋਰਟ ਹੁੰਦਾ, ਯਾਨੀ ਕਿ ਕੋਰਟ ਦੇ ਆਦੇਸ਼ਾਂ ਦੀ ਜਦੋਂ ਉਲੰਘਣਾ ਹੁੰਦੀ ਆ ਜਾਂ ਕੋਰਟ ਦੀ ਬੇਇੱਜ਼ਤੀ ਇੱਕ ਹਿਸਾਬ ਦੇ ਨਾਲ ਕੀਤੀ ਜਾਂਦੀ ਆ, ਤੇ ਉਹਦੀ ਐਨਫੋਰਸਮੈਂਟ ਕੀਤੀ ਜਾਂਦੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ, ਵੀ ਹਾਂ ਉਹਨਾਂ ਲੋਕਾਂ ਨੂੰ ਪ੍ਰੋਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਇਸ ਬਿੱਲ ਦੇ ਵਿੱਚ ਉਸ ਐਨਫੋਰਸਮੈਂਟ ਦੀ ਫੰਡਿੰਗ ਹੀ ਚੱਕ ਦਿੱਤੀ ਗਈ ਆ। ਸੋ ਮਤਲਬ ਵੀ ਅਦਾਲਤ ਦੀ, ਜੇ ਤੁਸੀਂ ਅਦਾਲਤ ਦੀ ਆਦੇਸ਼ਾਂ ਦੀ ਉਲੰਘਣਾ ਕਰਦੇ ਆ, ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਦੇ ਆ, ਤਾਂ ਮਤਲਬ ਤੁਹਾਨੂੰ ਕੁਛ ਵੀ ਜਿਹੜਾ ਉਹ ਹੋਊਗਾ ਨਹੀਂ। ਮੁੱਦਾ ਇਹਨਾਂ ਨੇ ਇਹ ਜਿਹੜਾ ਰਿਮੂਵਲ ਲਿਆਂਦੀ ਸੀ ਫੰਡਿੰਗ ਕਰਨ ਦੇ ਲਈ, ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਅਦਾਲਤ ਦੇ ਵਿੱਚ ਨਾ ਜਾ ਸਕਣ, ਜਾਂ ਜਿਹੜੇ ਇਹਨਾਂ ਨੇ ਚੱਕ ਕੇ ਬਾਹਰ ਸਿੱਟੇ ਆ ਵੀ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਅਦਾਲਤ ਜੇ ਸਾਨੂੰ ਕੁਝ ਕਹਿੰਦੀ ਹੈ ਤੇ ਅਸੀਂ ਕੁਝ ਨਹੀਂ ਕਰਦੇ, ਤਾਂ ਉਹਦਾ ਕੋਈ ਫਿਰ ਸਾਨੂੰ ਕੋਈ ਡਰ ਖਤਰਾ ਜਿਹੜਾ ਨਹੀਂ ਹੋਊਗਾ।
ਪਰ ਇਹ ਇੱਕ ਅਨੇਬਲ ਕਰਦਾ ਹੈ ਕਹਿੰਦੇ ਵੀ ਅਬਿਊਜ਼ ਆਫ ਪਾਵਰਸ ਬਾਏ ਦਾ ਪ੍ਰੈਜ਼ੀਡੈਂਟ। ਈਲੋਨ ਮਸਕ ਨੇ ਜਿਹੜਾ ਹੁਣ ਇਸ ਦੇ ਉੱਤੇ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ ਜਿਹੜੀ ਹੁਣ ਪੋਲਿੰਗ ਜਿਹੜੀ ਉਹ ਕਰਾ ਰਿਹਾ ਆ, ਤੇ ਜਿਹੜੇ ਈਲੋਨ ਮਸਕ ਦੇ ਸਾਥੀ ਆ ਉਹ ਕਹਿੰਦੇ ਵੀ ਹਾਂ ਵੀ ਇਹ ਤਾਂ ਬਹੁਤ ਖਤਰਾ ਆ ਫਿਊਚਰ ਦੇ ਲਈ, ਇਸ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਹੈਗਾ ਆ। ਸੋ ਬਹੁਤ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ। ਬਿਗ ਬਿਊਟੀਫੁਲ ਬਿੱਲ ਦੇ ਜਿਹੜੇ 900 ਤੋਂ 1000 ਪੇਜ ਆ, ਉਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਲੁਕਾ ਛੁਪਾ ਕੇ ਜਿਹੜੀਆਂ ਉਹ ਨਾਲ ਘੱਲੀਆਂ ਜਾਂਦੀਆਂ ਆ। ਕੱਲ ਹੀ ਆਪਾਂ ਖਬਰ ਕੀਤੀ ਸੀ ਜਿਹੜੀ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਮੈਮੋ ਜਾਰੀ ਕੀਤਾ ਆ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਵੀ ਨੈਚੁਰਲਾਈਜ਼ਡ ਸਿਟੀਜ਼ਨਸ ਨੂੰ ਕਿਸ ਤਰੀਕੇ ਦੇ ਨਾਲ, ਜੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਆ, ਮਟੀਰੀਅਲ ਕ੍ਰਾਈਮ ਜੇ ਕੋਈ ਹੈਗਾ ਆ, ਤੇ ਉਹਨਾਂ ਨੂੰ ਡਿਪੋਰਟ ਬੇਸਿਕਲੀ ਕੀਤਾ ਜਾ ਸਕਦਾ, ਨੈਚੁਰਲਾਈਜ਼ ਸਿਟੀਜ਼ਨਸ਼ਿਪ ਉਹਨਾਂ ਦੀ ਖੋਈ ਜਾ ਸਕਦੀ ਆ, ਤੇ ਫਿਰ ਉਸ ਤੋਂ ਬਾਅਦ ਚ ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ। ਈਲੋਨ ਮਸਕ ਜੋ ਕਿ ਆਪ ਸਾਊਥ ਅਫਰੀਕਾ ਦਾ ਨੈਸ਼ਨਲ ਆ ਤੇ ਨੈਚੁਰਲਾਈਜ਼ਡ ਯੂਐਸ ਸਿਟੀਜ਼ਨ ਆ, ਹੁਣ ਡੋਜ ਜੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਲਾਉਂਦੇ ਆ, ਤੇ ਜੇ ਮੰਨ ਲਓ ਲੱਭ ਜਾਂਦਾ ਕੁਛ ਨਾ ਕੁਛ, ਲੱਭਣ ਨੂੰ ਤੁਹਾਨੂੰ ਲੱਭ ਹੀ ਲੈਣਾ ਆ। ਜਦੋਂ ਈਲੋਨ ਮਸਕ ਨੇ ਹਵਾ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਲੱਭਦੀਆਂ ਸੀ ਉਹਨੇ ਆਪ, ਤੇ ਇਹਦੇ ਉਲਟ ਵੀ ਲੱਭ ਹੀ ਲੈਣਗੇ। ਇਹ ਤੇ ਇਹਨੂੰ ਪਤਾ ਹੀ ਆ ਵੀ ਕਿੱਦਾਂ ਇਹਨਾਂ ਦੀ ਪਾਰਟੀ ਜਿਹੜੀ ਉਹ ਕੰਮ ਇਸ ਟਾਈਮ ਉੱਤੇ ਕਰ ਰਹੀ ਆ। ਤੇ ਜੇ ਉਹਦੇ ਵਿੱਚ ਮਟੀਰੀਅਲ ਲਾਈ ਜਿਹੜੀਆਂ ਉਹ ਲੱਭਦੀਆਂ ਆ, ਵੇਸਟ, ਫਰਾਡ ਤੇ ਉਹ ਸਾਰਾ ਕੁਛ, ਤਾਂ ਉਹਦੇ ਬਾਰੇ ਜਿਹੜਾ ਉਹ ਹੁਣ ਦੇਖਣਾ ਹੋਊਗਾ ਵੀ ਕੀ ਇਹਨੂੰ ਨੈਚੁਰਲਾਈਜ਼ ਸਿਟੀਜ਼ਨਸ਼ਿਪ ਇਸ ਦੀ ਖਤਰੇ 'ਚ ਜਿਹੜੀ ਉਹ ਪੈ ਜਾਊਗੀ। ਟਰੰਪ ਹੁਣਾਂ ਦਾ ਇੱਕ ਚੀਜ਼ ਹੈਗੀ ਆ ਵੀ ਜਿਹਦੇ ਨਾਲ ਉਹ ਗੁੱਸੇ ਹੋ ਜਾਂਦੇ ਆ, ਉਹ ਮਨੀ ਜਿਹੜੀ ਉਹਦੀ ਖੋਹ ਲੈਣੀ ਆ। ਇਹ ਹੁਣ ਸਮਝ ਨਹੀਂ ਆਉਂਦੀ ਵੀ ਕੀ ਸਿਰਫ ਤੇ ਸਿਰਫ ਟਰੰਪ ਨੂੰ ਖੁਸ਼ੀ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਆ, ਤਾਂ ਹੀ ਜਿਹੜੀ ਗੱਲ ਬਣਦੀ ਹੈ। ਕੀ ਉਹਦੇ ਨਾਲ ਕਿਸੇ ਤਰੀਕੇ ਦਾ ਕੋਈ ਕਿਸੇ ਪਾਸੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ, ਜਾਂ ਕਿਸੇ ਚੀਜ਼ ਦੇ ਉਲਟ ਜਿਹੜਾ ਉਹ ਨਹੀਂ ਹੋ ਸਕਦੇ? ਇਹ ਵੀ ਇੱਕ ਲੋਕਾਂ ਦੇ ਲਈ ਬੜੀ ਇੱਕ ਚੁਣੌਤੀ ਵਾਲੀ ਗੱਲ ਬਣ ਗਈ ਆ। ਜਿਹੜੇ ਪੋਲੀਟੀਸ਼ੀਅਨ ਖਾਸ ਕਰਕੇ ਰਿਪਬਲਿਕਨ ਪਾਰਟੀ ਚੋਂ ਜੇ ਇਹਨਾਂ ਦੇ ਬਿੱਲ ਦੇ ਉਲਟ ਵੋਟ ਪਾਉਂਦੇ ਆ, ਤੇ ਕਹਿੰਦੇ ਵੀ ਤੇਰੇ ਉਲਟ ਆਪਾਂ ਬੰਦਾ ਹੀ ਜਿਹੜਾ ਉਹ ਨਵਾਂ ਜਿਹੜਾ ਉਹ ਖਿਲਾਰ ਦੇਣਾ ਆ, ਚਾਹੇ ਉਹ ਬੰਦੇ ਦੀ ਗੱਲ ਸਹੀ ਆ ਜਾਂ ਗਲਤ ਆ, ਜਿਸ ਤਰੀਕੇ ਦੇ ਨਾਲ ਮਰਜ਼ੀ ਜਿਹੜੀ ਉਹ ਹੈਗੀ ਆ। ਸੋ ਈਲੋਨ ਮਸਕ ਜਿਹੜਾ ਟੋਪੀਆਂ ਪਾ ਕੇ ਘੁੰਮਦਾ ਸੀਗਾ ਇੱਕ ਟਾਈਮ ਦੇ ਉੱਤੇ ਵਾਈਟ ਹਾਊਸ 'ਚ, ਟਰੰਪ ਵਾਜ਼ ਰਾਈਟ ਅਬਾਊਟ ਐਵਰੀਥਿੰਗ। ਹੁਣ ਇਹ ਵੀ ਦੇਖਿਆ ਜਾਵੇ ਵੀ ਕੀ ਹੁਣ ਟਰੰਪ ਇਸ ਬਿੱਲ ਦੇ ਹਿਸਾਬ ਦੇ ਨਾਲ ਸਭ ਕੁਝ ਰਾਈਟ ਆ? ਹੁਣ ਜੇ ਈਲੋਨ ਮਸਕ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਉਹ ਤਾਂ ਇਸ ਨੂੰ ਗਲਤ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਟਰੰਪ ਹੁਣਾਂ ਨੇ ਵੀ ਪੁਸ਼ਬੈਕ ਕੀਤਾ ਜਿਹੜਾ ਟਰੁਥ ਸੋਸ਼ਲ ਦੇ ਉੱਤੇ, ਵੀ ਜਿਹੜਾ ਟੈਸਲਾ ਦਾ CEO ਆ ਉਹ ਇਸ ਲਈ ਨਾਰਾਜ਼ ਆ ਵੀ ਜਿਹੜਾ EV ਦਾ ਮੈਂਡੇਟ ਆ ਉਸ ਨੂੰ ਮੈਂ ਐਲੀਮੀਨੇਟ ਜਿਹੜਾ ਆ ਉਹ ਕਰ ਰਿਹਾ ਆ। ਤੇ ਕਹਿੰਦੇ ਇਹਦੇ ਨਾਲ ਈਲੋਨ ਵੁੱਡ ਹੈਵ ਟੂ ਕਲੋਜ਼ ਅਪ ਸ਼ਾਪ ਐਂਡ ਹੈਡ ਬੈਕ ਟੂ ਸਾਊਥ ਅਫਰੀਕਾ, ਵੀ ਆਪਣੀ ਦੁਕਾਨ ਬੰਦ ਕਰਕੇ ਇਸ ਨੂੰ ਸਾਊਥ ਅਫਰੀਕਾ ਦੇ ਵਿੱਚ ਜਾਣਾ ਚਾਹੀਦਾ ਆ। ਉਹ ਮਾਗਾ ਦੇ ਜਿਹੜੇ ਮੈਂਬਰ ਸੀਗੇ ਉਹ ਈਲੋਨ ਮਸਕ ਦਾ ਮਨੀ ਯੂਜ਼ ਕਰਨਾ ਚਾਹੁੰਦੇ ਸੀਗੇ, ਉਹ ਉਹਨਾਂ ਨੇ ਯੂਜ਼ ਕੀਤੀ, ਤੇ ਉਹਨਾਂ ਦਾ ਆਪਣਾ ਇਹ ਪੱਕੀ ਜਿਹੜੀ ਇਸ ਦੇ ਵਿੱਚ ਗੱਲ ਸੀਗੀ, ਉਹ ਕਹਿੰਦੇ ਸੀ ਵੀ ਮਨੀ ਯੂਜ਼ ਕਰੋ ਤੇ ਇਸ ਨੂੰ ਜਿਹੜਾ ਹੁਣ ਲਾਂਭੇ ਕਰ ਦੇਣਾ ਜਿਹੜਾ ਉਹ ਚਾਹੀਦਾ ਆ, ਜਿਸ ਦੇ ਵਿੱਚ ਬੈਨਨ ਜਿਹੜੇ ਬ੍ਰਾਈਟ ਬਾਰਟ ਵਾਲਾ ਜਿਹੜਾ ਬੈਨਨ ਆ ਉਹ ਮੁੱਖ ਤੌਰ ਦੇ ਉੱਤੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਬੋਲ ਰਿਹਾ ਸੀ। ਇਸ ਤੋਂ ਇਲਾਵਾ ਈਲੋਨ ਮਸਕ ਦੀ ਪਹਿਲਾਂ ਵੀ ਮਾਗਾ ਦੇ ਹੋਰ ਮੈਂਬਰਸ ਦੇ ਨਾਲ, ਸਪੋਰਟਰਸ ਦੇ ਨਾਲ ਜਿਹੜੀ ਆ ਤਲਖੀ ਆ ਜਾਂ ਤੂੰ ਮੈਂ ਇੱਕ ਹਿਸਾਬ ਦੇ ਨਾਲ ਆਨਲਾਈਨ ਵੀ ਹੁੰਦੀ ਰਹੀ ਹੈਗੀ ਆ। ਬਹੁਤ ਸਾਰੇ ਜਿਹੜੇ ਟਰੰਪ ਦੇ ਕੈਬਨਿਟ ਦੇ ਮੈਂਬਰਸ ਨੇ, ਅੰਦਰੂਨੀ ਜਿਹੜੀਆਂ ਰਿਪੋਰਟਾਂ ਜਿਹੜੀਆਂ ਇਹ ਦੱਸਦੀਆਂ ਆ ਵੀ ਕਾਫੀ ਤਲਖੀ ਜਿਹੜੀ ਇਹਨਾਂ ਦੀ ਮੀਟਿੰਗਸ ਦੇ ਵਿੱਚ ਹੁੰਦੀ ਰਹੀ ਆ। ਅਨਇਲੈਕਟਡ ਬੰਦਾ ਜਿਹੜਾ ਕੈਬਨਿਟ ਮੀਟਿੰਗਸ ਜਿਹੜੀਆਂ ਉਹ ਅਟੈਂਡ ਕਰਦਾ ਰਿਹਾ, ਤੇ ਅੱਜ ਉਸੇ ਹੀ ਕੈਬਨਿਟ ਦੇ ਪ੍ਰਧਾਨ ਦਾ, ਪ੍ਰੈਜ਼ੀਡੈਂਟ ਦਾ ਜਿਹੜਾ ਗੁੱਸੇ ਦਾ ਵੀ ਸਾਹਮਣਾ ਜਿਹੜਾ ਹੁਣ ਈਲੋਨ ਮਸਕ ਨੂੰ ਕਰਨਾ ਪਿਆ ਆ। ਈਲੋਨ ਮਸਕ ਨੇ ਜਿਹੜੇ ਟਵੀਟੋ ਟਵੀਟੀ ਜਿਹੜਾ ਚੱਲ ਰਿਹਾ ਸੀ ਉਹਦੇ ਵਿੱਚ ਕਿਹਾ ਵੀ ਸੋ ਟੈਂਪਟਿੰਗ ਟੂ ਐਸਕੇਲੇਟ ਦਿਸ, ਸੋ ਟੈਂਪਟਿੰਗ ਬਟ ਆਈ ਵਿਲ ਰਿਫਰੇਨ ਫॉर ਨਾਓ। ਕਹਿੰਦਾ ਵੀ ਮੇਰਾ ਮਨ ਤੇ ਕਰ ਰਿਹਾ ਆ ਵੀ ਇਸ ਦਾ ਜਵਾਬ ਜਿਹੜਾ ਮੈਂ ਹੋਰ ਦਵਾਂ, ਵੀ ਟੈਂਪਟ ਮੈਂ ਹੋ ਰਿਹਾ ਆ, ਪਰ ਹਾਲ ਦੀ ਘੜੀ ਮੈਂ ਜਿਹੜਾ ਉਹ ਰੁਕਿਆ ਜਿਹੜਾ ਉਹ ਰਹੂੰਗਾ। ਸੋ ਫਲੋਰੀਡਾ ਦੇ ਵਿੱਚ ਜਿਹੜਾ ਐਲੀਗੇਟਰ ਅਲਕਾਟਰਾਜ਼ ਵਿਜ਼ਿਟ ਕਰਨ ਗਏ ਡੋਨਲਡ ਟਰੰਪ ਆ, ਜਿਸ ਨੂੰ ਬਹੁਤ ਸਾਰੇ ਲੋਕ ਕੰਸੈਂਟਰੇਸ਼ਨ ਕੈਂਪ ਦੇ ਤੌਰ ਦੇ ਉੱਤੇ ਆਖਦੇ ਆ ਵੀ ਇਹ ਹੁਣ ਨਵੇਂ ਅਮਰੀਕਾ ਦੇ ਵਿੱਚ ਇਦਾਂ ਦੇ ਕੰਸੈਂਟਰੇਸ਼ਨ ਕੈਂਪ ਜਿਹੜੇ ਹੋਣਗੇ। ਉੱਥੇ ਉਹਨਾਂ ਨੇ ਫਲੋਰੀਡਾ ਦੇ ਵਿੱਚ ਈਲੋਨ ਮਸਕ ਦੇ ਉੱਤੇ ਇਸ ਤਰੀਕੇ ਦੇ ਨਾਲ ਗੁੱਸਾ ਜਿਹੜਾ ਆ ਉਹ ਝਾੜਿਆ, ਜਿੱਦਾਂ ਹਰਜੋਤ ਜੀ ਨੇ ਪਹਿਲਾਂ ਮੈਂਸ਼ਨ ਕੀਤਾ ਵੀ ਇਫ ਡੋਜ ਲੁਕਸ ਐਟ ਮਸਕ ਵੀ ਹੈਵ
ਵੀ ਆਰ ਗੋਇੰਗ ਟੂ ਸੇਵ ਅ ਫੋਰਚੂਨ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਯਾਦ ਹੋਣਾ ਜਿਹੜੇ ਬਹੁਤ ਸਾਰੀਆਂ ਮਹਿਕਮਿਆਂ ਦੇ ਹੈੱਡ ਜਿਹੜੇ ਆ ਮਸਕ ਨੇ ਲਾਏ ਸੀ ਜਦੋਂ ਡੌਜ ਦੇ ਉੱਤੇ ਸੀ, ਬਹੁਤ ਸਾਰੀਆਂ ਸੰਸਥਾਵਾਂ ਨੂੰ ਜਿਹੜਾ ਉਹ ਡੈਡ ਜਿਹੜਾ ਇਹਨੇ ਕੀਤਾ ਸੀ, ਬੰਦ ਜਿਹੜਾ ਉਹ ਕੀਤਾ ਸੀ, ਜਿਨ੍ਹਾਂ ਵਿੱਚ ਇਸ ਦੀ ਇਨਵੈਸਟੀਗੇਸ਼ਨ ਕਹਿੰਦੇ ਚੱਲ ਰਹੀ ਸੀ, ਤੇ ਇਵੈਂਚੁਅਲੀ ਜਿਹੜੇ ਟੈਂਡਰ ਟੂੰਡਰ ਦਾ ਵੀ ਜਿਹੜਾ ਬਹੁਤ ਰੌਲਾ ਪਿਆ ਸੀ, ਲੋਕੀ ਕਹਿੰਦੇ ਸੀ ਵੀ ਬਲੇਟੈਂਟ ਕਰਪਸ਼ਨ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਉਸੇ ਹੀ ਗੁੱਸੇ ਦਾ, ਉਸੇ ਹੀ ਡੌਜ ਦਾ ਖੁਦ ਡੌਜ ਮੇਕਰ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ। ਜੀ ਬਿਲਕੁਲ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਨਵੀਂ ਐਲੀਗੇਟਰ ਅਲਕਾਟਰਾਜ਼ ਜੇਲ੍ਹ ਬਣਾਈ ਆ। ਇਹ ਜੇਲ੍ਹ ਆ, ਜੇਲ੍ਹ ਦੇ ਆਲੇ ਦੁਆਲੇ ਪਾਣੀ ਆ ਤੇ ਪਾਣੀ ਦੇ ਵਿੱਚ ਜਿਹੜੇ ਆ ਮਗਰਮੱਛ ਹੈਗੇ ਆ, ਐਲੀਗੇਟਰਸ ਹੈਗੇ ਆ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਬੜੀ ਬਿਊਟੀਫੁਲ ਹੈਗੀ ਆ। ਤੇ ਜਦੋਂ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੂੰ ਜਰਨਲਿਸਟ ਨੇ ਪੁੱਛਿਆ ਵੀ ਕਦੋਂ ਲੋਕ ਇੱਥੇ ਆਣੇ ਸ਼ੁਰੂ ਹੋਣਗੇ, ਕਦੋਂ ਚੈੱਕ ਇਨ ਕਰਨਗੇ ਰੂਮਸ ਦੇ ਵਿੱਚ, ਉਹ ਕਹਿੰਦਾ ਵੀ ਹੋਟਲ ਤਾਂ ਨਹੀਂ ਹੈਗਾ ਇਹ ਤੇ ਨਾ ਹੀ ਰੂਮ ਹੈਗੇ ਆ, ਪਰ ਕੱਲ ਤੋਂ ਆਣੇ ਜਿਹੜੇ ਆ ਇੱਥੇ ਕੈਦੀ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਸੈਕਟਰੀ ਜੋ ਨੋਏਮ ਆ ਉਹਨਾਂ ਨੇ ਵੀ ਇਹ ਕਿਹਾ ਵੀ ਵਿਦਿਨ 24 ਆਵਰਸ। ਸੋ ਇਸ ਫੈਸਿਲਿਟੀ ਵੱਲ ਦੇਖਦੇ ਹੋਏ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਦਾਂ ਦੀ ਫੈਸਿਲਿਟੀ ਤਾਂ ਪੂਰੇ ਅਮਰੀਕਾ ਦੇ ਵਿੱਚ ਬਣਨੀਆਂ ਚਾਹੀਦੀਆਂ ਤਾਂ ਲੋਕ ਡਰਦੇ ਮਾਰੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਲੈਣ। ਤੇ ਸਾਨੂੰ ਸਿਕਿਉਰਿਟੀ ਵੀ ਨਹੀਂ ਬਾਹਲੀ ਚਾਹੀਦੀ, ਕਿਉਂਕਿ ਜੇ ਬਾਹਰ ਛਾਲ ਮਾਰੂਗੇ ਤਾਂ ਬਾਹਰ ਜਿਹੜੇ ਐਲੀਗੇਟਰਸ ਹੈਗੇ ਆ ਉਹਨਾਂ ਨੂੰ ਖਾ ਲੈਣਗੇ। ਸੋ ਇਦਾਂ ਦੀਆਂ ਜਿਹੜੀਆਂ ਜੇਲ੍ਹਾਂ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਰਹੇ ਹੋ ਅਮਰੀਕਾ ਦੇ ਵਿੱਚ ਬਣ ਜਾ ਰਹੀਆਂ। ਸੋ ਪਹਿਲੀ ਜੇਲ੍ਹ ਇਹ ਐਲੀਗੇਟਰ ਅਲਕਾਟਰਾਜ਼ ਫਲੋਰੀਡਾ 'ਚ ਬਣੀ ਆ। ਸੈਨ ਫਰਾਂਸਿਸਕੋ ਵਾਲੀ ਜਿਹੜੀ ਜੇਲ੍ਹ ਅਲਕਾਟਰਾਜ਼ ਆ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਚੱਲ ਰਹੀ ਆ। ਪਹਿਲਾਂ ਟਰੰਪ ਉਹਨਾਂ ਨੇ ਕਿਹਾ ਸੀ ਵੀ ਇਸ ਨੂੰ ਵੀ ਅਸੀਂ ਜਿਹੜਾ ਆ ਵਰਤਾਂਗੇ ਜਿਹੜੇ ਇਲੀਗਲ ਲੋਕ ਆ ਉਹਨਾਂ ਨੂੰ ਫੜ ਕੇ ਉੱਥੇ ਰੱਖਣ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਲਟਰੀ ਨੇ ਰਿਕੁਐਸਟ ਕੀਤਾ ਆ ਵੀ ਜਿਹੜੇ ਨੈਸ਼ਨਲ ਗਾਰਡਸ ਲਾਏ ਹੋਏ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਵਿੱਚੋਂ 200 ਜਿਹੜੇ ਟਰੂਪਸ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ, ਪੁੱਲ ਕਰ ਲਿਆ ਜਾਵੇ। ਟੌਪ ਜਿਹੜੇ ਮਿਲਟਰੀ ਕਮਾਂਡਰ ਇਨ ਚੀਫ ਚਾਰਜ ਹੈਗੇ ਨੇ ਟਰੂਪਸ ਦੇ, ਜਿਹੜੇ ਡਿਪਲੋਏ ਕੀਤੇ ਗਏ ਆ ਲਾਸ ਐਂਜਲਸ ਦੇ ਵਿੱਚ, ਜੋ ਕਿ ਉੱਥੇ ਆਈਸ ਦੇ ਉਲਟ, ਰੇਡਸ ਦੇ ਉਲਟ ਜਿਹੜੇ ਪ੍ਰੋਟੈਸਟ ਚੱਲ ਰਹੇ ਸੀ, ਉਹਨਾਂ ਦੇ ਪ੍ਰੋਟੈਸਟ ਨੂੰ ਰੋਕਣ ਦੇ ਲਈ, ਥੰਮਣ ਦੇ ਲਈ ਜਿਹੜੇ ਉਹ ਲਾਏ ਗਏ ਸੀ। ਉਹਨਾਂ ਨੇ ਡਿਫੈਂਸ ਸੈਕਟਰੀ ਪੀਟ ਹੈਗਸੈਥ ਨੂੰ ਜਿਹੜਾ ਉਹ ਮੰਗ ਕੀਤੀ ਆ ਵੀ ਜਿਹੜੇ 200 ਉਹ ਉੱਥੇ ਘੱਲੇ ਹੋਏ ਆ, 700 ਤੋਂ ਵੱਧ ਜਿਹੜੇ ਉਹਨਾਂ ਨੇ ਘੱਲੇ ਸੀ, 700 ਕਿਉਂ 4000 ਜਿਹੜੇ ਉੱਥੇ ਉਹਨਾਂ ਨੇ ਘੱਲੇ ਸੀਗੇ, ਵੀ ਉਹਨਾਂ 'ਚ 200 ਜਿਹੜੇ ਆ ਉਹ ਵਾਪਸ ਸੱਦ ਲਏ ਜਿਹੜੇ ਉਹ ਜਾਣ। ਸੋ ਇਹ ਜਿਹੜੇ ਐਸੋਸੀਏਟ ਪ੍ਰੈਸ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, 2 ਜਿਹੜੇ ਯੂਐਸ ਦੇ ਅਫੀਸ਼ੀਅਲ ਆ ਉਹਨਾਂ ਦੇ ਹਵਾਲੇ ਦੇ ਨਾਲ। ਸੋ 4000 ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਉਹ ਤੇ 800 ਐਕਟਿਵ ਡਿਊਟੀ ਮਰੀਨਸ ਉਹ ਗਵਰਨਰ ਨਿਊਸਮ ਦੀਆਂ ਇੱਛਾਵਾਂ ਦੇ ਉਲਟ ਲਾਸ ਐਂਜਲਸ ਦੇ ਵਿੱਚ ਆਈਸ ਦੇ ਉਲਟ ਹੋ ਰਹੇ ਪ੍ਰੋਟੈਸਟ ਨੂੰ ਰੋਕਣ ਦੇ ਲਈ ਉਹਨਾਂ ਨੇ ਲਗਾਏ ਗਏ ਸੀਗੇ। ਸੋ ਫੈਡਰਲ ਟਰੂਪਸ ਦੀ ਜਿਹੜੀ ਡੋਮੈਸਟਿਕ ਡਿਪਲੋਇਮੈਂਟ ਆ ਉਸ ਦੇ ਕਈ ਲੀਗਲ ਜਿਹੜੇ ਸਵਾਲ ਕਹਿੰਦੇ ਵੀ ਉਹ ਉੱਠੇ ਹੈਗੇ ਨੇ, ਪਰ ਹੁਣ ਕੈਲੀਫੋਰਨੀਆ ਤੋਂ ਇਹਨਾਂ ਨੂੰ ਵਾਪਸ ਸੱਦਿਆ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਜਿੱਦਾਂ ਆਪਾਂ ਕੱਲ ਸ਼ਾਮ ਦੀਆਂ ਖਬਰਾਂ 'ਚ ਦੱਸ ਰਹੇ ਸੀ ਵੀ 3-4 ਅੱਗਾਂ ਆਲਰੇਡੀ ਜਿਹੜੀਆਂ ਉਹ ਲੱਗੀਆਂ ਆ, ਤੇ ਗਵਰਨਰ ਨਿਊਸਮ ਕਹਿ ਰਿਹਾ ਵੀ ਜਿਹੜੇ ਨੈਸ਼ਨਲ ਗਾਰਡਸ ਹੁੰਦੇ ਆ ਉਹ ਹੁਣ ਅੰਡਰਸਟਾਫਡ ਨੇ, ਉਹ LA ਦੇ ਵਿੱਚ ਪ੍ਰੋਟੈਸਟ ਡਿਪਲੋਇਮੈਂਟ ਤੇ ਲਾਏ ਗਏ ਆ, ਤੇ ਯੂਜਲੀ ਇਹਨਾਂ ਨੈਸ਼ਨਲ ਗਾਰਡਸ ਦੀ ਜਿਹੜੀ ਵਰਤੋਂ ਆ ਫਾਇਰਸ ਨੂੰ ਫਾਈਟ ਕਰਨ ਦੇ ਲਈ ਵਰਤੀ ਜਾਂਦੀ ਹੈਗੀ ਆ। US ਨਦਰਨ ਕਮਾਂਡ ਦੇ ਹੈਡ ਜਨਰਲ ਗ੍ਰੈਗਰੀ ਗੁਲੀਅਟ, ਉਹਨਾਂ ਨੇ ਇਹ ਕਮਾਂਡਰ ਹੈਗੇ ਨੇ ਇਸ ਟਰੂਪਸ ਦੇ, ਉਹਨਾਂ ਨੇ ਜਿਹੜੀ ਲਿਖਤੀ ਸਬਮਿਟ ਰਿਕੁਐਸਟ ਆ ਉਹ ਹੈਗਸੈਥ ਹੁਣਾਂ ਨੂੰ ਘੱਲੀ ਆ ਵੀ ਇੱਕ ਜੁਆਇੰਟ ਟਾਸਕ ਫੋਰਸ ਜਿਹੜੀ ਰੈਟਲ ਸਨੇਕ ਕਰਕੇ ਆ, ਜਿਹੜੀ ਕਿ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਵਾਈਲਡ ਫਾਇਰ ਯੂਨਿਟ ਦੇ ਲਈ ਵਰਤੀ ਜਾਂਦੀ ਆ, ਵੀ 200 ਜਾਣੇ ਜਿਹੜੇ ਆ ਉਹਨਾਂ ਨੂੰ ਉੱਥੇ ਵਾਪਸ ਘੱਲਿਆ ਜਿਹੜਾ ਉਹ ਜਾਵੇ। ਜੀ, ਅਗਲੀ ਖਬਰ ਜੋ ਆਪਣੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਜਰੋਮ ਪਾਵਲ, ਉਹਨਾਂ ਦੇ ਸੰਬੰਧ ਦੇ ਵਿੱਚ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਨੂੰ ਅਟੈਕ ਕੀਤਾ ਆ। ਕਹਿੰਦੇ ਭਈ ਕੋਈ ਵੀ ਬੰਦਾ, ਐਨੀਬਾਡੀ ਵੁੱਡ ਬੀ ਬੈਟਰ ਦੈਨ ਜੇ ਪਾਵਲ, ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ, ਕਿਉਂਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਰਹੇ ਆ ਵੀ ਜਿਹੜਾ ਇੰਟਰਸਟ ਰੇਟ ਆ ਉਹ ਘਟਾਇਆ ਜਾਵੇ। ਉਸ ਸੰਬੰਧ ਦੇ ਵਿੱਚ ਜੋ ਪਾਵਲ ਆ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਰਿਜ਼ਰਵ ਬੋਰਡ ਨੇ ਹੁਣ ਤੱਕ ਇੱਕ ਵਾਰੀ ਟੈਕਸ ਘਟਾ ਦੇਣਾ ਸੀ,
ਜੇ ਟੈਰਿਫ ਵਾਲਾ ਰੌਲਾ ਨਾ ਪੈਂਦਾ। ਕਹਿੰਦੇ ਟੈਰਿਫ ਕਰਕੇ ਜਿਹੜਾ ਇਹ ਸਾਰਾ ਕੁਝ ਹੋਇਆ ਹੈਗਾ, ਉਹਦੇ ਕਰਕੇ ਬਹੁਤ ਜ਼ਿਆਦਾ ਇਕੋਨਮੀ ਦੇ ਉੱਤੇ ਅਸਰ ਪਿਆ ਆ। ਇਸ ਕਰਕੇ ਜੋ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਨਹੀਂ ਘਟਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਆ ਵੀ ਹੋ ਸਕਦਾ ਇਸ ਮਹੀਨੇ ਦੇ ਵਿੱਚ, ਜੁਲਾਈ ਦੇ ਵਿੱਚ ਜਿਹੜਾ ਆ ਇੰਟਰਸਟ ਰੇਟ ਘਟਾਇਆ ਜਾ ਸਕੇ, ਮੇਬੀ ਕੁਆਟਰ ਪਰਸੈਂਟ ਜੋ ਹੋ ਸਕਦਾ ਹੋਵੇ। ਯੂਰਪੀਅਨ ਸੈਂਟਰਲ ਬੈਂਕ ਦੇ ਫੋਰਮ ਜੋ ਸਿਨਾਤਰਾ ਪੁਰਤਗਾਲ ਦੇ ਵਿੱਚ ਉਹ ਗੱਲਬਾਤ ਇਸ ਟਾਈਮ ਕਰ ਰਹੇ ਸੀ, ਜਿਸ ਟਾਈਮ ਉਹਨਾਂ ਨੇ ਦੱਸਿਆ ਵੀ ਮੇਰਾ ਮੇਨ ਮਕਸਦ ਇਸ ਟਾਈਮ 100% ਫੋਕਸ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਉੱਤੇ ਹੈਗਾ ਤੇ ਮੈਕਸਿਮਮ ਏਮਪਲੋਇਮੈਂਟ ਡਿਲੀਵਰ ਕਰਨ ਦੇ ਉੱਤੇ, ਤਾਂ ਕਿ ਲੋਕਾਂ ਨੂੰ ਜੌਬਾਂ ਵੀ ਮਿਲਣ ਤੇ ਇਨਫਲੇਸ਼ਨ ਵੀ ਘਟਣ। ਸੋ ਇਸ ਕਰਕੇ ਜਿਹੜਾ ਇੰਟਰਸਟ ਰੇਟ ਆ ਉਹ ਨਹੀਂ ਘਟਾਇਆ ਜਾ ਸਕਦਾ। ਸੋ ਹੋਪਫੁਲੀ ਕਹਿੰਦੇ ਹੋ ਸਕਦਾ ਵੀ ਇਸ ਮਹੀਨੇ ਦੇ ਵਿੱਚ ਜਿਹੜਾ ਆ ਇੱਕ ਕੱਟ ਲਾਇਆ ਜਾਵੇ। ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰ ਜਿਹੜੀ ਉਹ ਮਾਰਦੇ ਹਾਂ ਵੀ ਕੀ ਕੁਛ ਹੋਰ ਚੱਲ ਰਿਹਾ। ਆਪਣੇ ਗਵਾਂਢੀ ਮੁਲਕ ਦੀ ਵੀ ਜਿਹੜੀ ਖਬਰ ਆ, ਇੰਡੀਆ ਤੋਂ ਵੀ ਜਿਹੜੀ ਰਾਹ ਦੇ ਚੀਫ ਨੂੰ ਲੈ ਕੇ ਜਿਹੜੀ ਚਰਚਾ ਜੋ ਚੱਲ ਰਹੀ ਆ, ਉਸ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਧ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਇੱਕ ਦੋ ਖਬਰਾਂ ਆਪਾਂ ਸਾਂਝੀਆਂ ਜੇ ਕਰ ਲਈਏ। ਦੋ ਹੋਰ ਮੌਤਾਂ ਜਿਹੜੀਆਂ ਆ ਉਹ ਆਈਸ ਦੇ ਕਸਟਡੀ ਦੇ ਵਿੱਚ ਹੋਈਆਂ ਹੈਗੀਆਂ। ਕਹਿੰਦੇ ਵੀ ਵਨ ਆਫ ਦਾ ਡੈਡਲੀਐਸਟ ਜੀਅਰ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਇਹ ਸਾਲ ਗਿਣਿਆ ਜਾ ਰਿਹਾ ਹੈਗਾ। ਇੱਕ ਕੀਵਨ ਮੂਲ ਦਾ 75 ਸਾਲਾਂ ਦਾ ਬਜ਼ੁਰਗ ਜਿਹੜਾ ਆ ਉਹਦੀ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਮੌਤ ਹੋਈ ਆ ਪਿਛਲੇ ਹਫ਼ਤੇ। ਸੋ 13 ਮੌਤਾਂ ਆਈਸ ਦੀਆਂ ਜੇਲ੍ਹ ਦੇ ਵਿੱਚ ਇਸ ਸਾਲ ਸਨ 2025 ਚ ਹੋ ਚੁੱਕੀਆਂ ਹੈਗੀਆਂ। ਸੋ ਇਸ ਤੋਂ ਪਹਿਲਾਂ ਇੱਕ ਕੈਨੇਡੀਅਨ ਸਿਟੀਜ਼ਨ ਦੀ ਮੌਤ ਜੋ ਆਈਸ ਦੇ ਡਿਟੈਂਸ਼ਨ ਦੇ ਵਿੱਚ ਸੀਗਾ ਉਹ ਹੋ ਚੁੱਕੀ ਹੈਗੀ ਆ। ਜੋ ਆਈਸ ਦਾ ਟਾਰਗੇਟ ਹੈਗਾ ਵੀ 3000 ਲੋਕਾਂ ਨੂੰ ਹਰ ਰੋਜ਼ ਅਰੈਸਟ ਕਰਨਾ ਹੈਗਾ ਆ, ਇਹਦਾ ਕ੍ਰਿਟਿਸਿਜ਼ਮ ਵੀ ਕਾਫੀ ਹੋ ਰਿਹਾ ਹੈਗਾ। ਹੁਣ ਤੱਕ 56000 ਲੋਕ ਜੇਲ੍ਹਾਂ ਦੇ ਵਿੱਚ ਪਾਏ ਹੋਏ ਆ। ਤੇ ਕਹਿੰਦੇ ਭਈ 140% ਜੋ ਏਜੰਸੀ ਦੀ ਸਟੇਟਡ ਕੈਪੈਸਿਟੀ ਆ ਉੱਥੇ ਉਹ ਇਹ ਕਵਰ ਕਰ ਰਿਹਾ ਵੀ 100 ਨਾਲੋਂ ਵੱਧ 140% ਤੱਕ ਜਿਹੜੀ ਹੋ ਗਈ ਹੈਗੀ ਆ। ਪੌਲ ਚਾਵੇਜ਼ ਇੱਕ ਲਿਟੀਗੇਸ਼ਨ ਤੇ ਐਡਵੋਕੇਸੀ ਡਾਇਰੈਕਟਰ ਹੈਗੇ ਅਮਰੀਕਨਸ ਫॉर ਇਮੀਗ੍ਰੈਂਟ ਜਸਟਿਸ ਦੇ। ਉਹਨਾਂ ਨੇ ਕਿਹਾ ਵੀ ਜਿਹੜੀ ਜੇਲ੍ਹਾਂ ਦੀ ਕੰਡੀਸ਼ਨ ਆ ਮੈਂ 20 ਸਾਲਾਂ ਦੇ ਵਿੱਚ ਇਦਾਂ ਦੀ ਨਹੀਂ ਦੇਖੀ, ਇੰਨੀ ਬੈਡ ਜਿਹੜੀ ਇਸ ਟਾਈਮ ਬਣੀ ਹੋਈ ਹੈਗੀ ਆ। ਇੱਕ 49 ਸਾਲਾਂ ਦਾ ਜਿਹੜਾ ਕੈਨੇਡੀਅਨ ਆ ਉਹ ਆਪਾਂ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਖਬਰ ਸਾਂਝੀ ਕੀਤੀ ਸੀ ਵੀ ਉਸ ਦੀ ਜਿਹੜੀ ਆ ਨੋਵੀਐਲੋ ਨਾਮ ਦਾ ਬੰਦਾ, ਉਸ ਦੀ ਆਈਸ ਦੇ ਫੈਸਿਲਿਟੀ ਦੇ ਵਿੱਚ ਜਿਹੜੀ ਮੌਤ ਹੋਈ ਹੈਗੀ ਆ। ਸੋ ਜਿਹੜੀ ਕੋਈ ਵੀ ਸਰਕਾਰ ਆਈ ਆ ਉਹਦੇ ਦੌਰਾਨ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਜੇ ਆਈਸ ਦੇ ਡਿਟੈਂਸ਼ਨ 'ਚ ਹੋਈਆਂ ਹੈਗੀਆਂ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਦੇ ਦੌਰਾਨ ਹੋਈਆਂ ਹੈਗੀਆਂ। ਜਿਹੜਾ ਨਵਾਂ ਬਿਗ ਐਂਡ ਬਿਊਟੀਫੁਲ ਬਿੱਲ ਆ ਉਹਦੇ ਵਿੱਚ ਟਰੰਪ ਉਹਨਾਂ ਨੇ $350 ਬਿਲੀਅਨ ਪ੍ਰਪੋਜ਼ ਕੀਤਾ ਸੀ ਨੈਸ਼ਨਲ ਸਿਕਿਉਰਿਟੀ ਦੇ ਲਈ, ਤੇ ਪਲੱਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਮਾਸ ਡਿਪੋਰਟੇਸ਼ਨ ਦਾ ਜਿਹੜਾ ਏਜੰਡਾ ਆ ਉਸ ਨੂੰ ਕਵਰ ਕਰਨ ਦੇ ਲਈ। ਸੋ ਹੁਣ ਇਹ ਦੇਖਦੇ ਆ ਵੀ ਜਿਹੜਾ ਨਵਾਂ ਬਿੱਲ ਪਾਸ ਹੋਇਆ ਉਹਦੇ ਵਿੱਚ ਕਿੰਨੇ ਮਨੀ ਜਿਹੜਾ ਆ ਉਹ ਇਸ ਕੰਮ ਦੇ ਲਈ ਜਿਹੜਾ ਸਾਈਨ ਕੀਤਾ ਗਿਆ ਹੈ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਜਿਹੜੀ ਆਪਣੇ ਗਵਾਂਢੀ ਮੁਲਕ ਕੈਨੇਡਾ ਤੇ ਨਾਲ ਜਿਹੜਾ ਭਾਰਤ ਨਾਲ ਸੰਬੰਧਿਤ ਆ ਵੀ ਪਰਾਗ ਜੈਨ ਦਾ ਨਾਮ ਸਾਰਿਆਂ ਨੇ ਇਸ ਸੰਦਰਭ ਦੇ ਵਿੱਚ ਸੁਣਿਆ ਹੋਣਾ ਆ ਵੀ ਜਦੋਂ ਸ਼ਹੀਦ ਭਾਈ ਨਿੱਜਰ ਹੋਣਾ ਦਾ ਅਸੈਸੀਨੇਸ਼ਨ ਹੁੰਦੀ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਤੇ ਉਹ ਡਿਪਲੋਮੈਟ ਸੀ ਜਿਸ ਨੂੰ ਕੈਨੇਡਾ ਤੋਂ ਕੱਢਿਆ ਗਿਆ ਸੀਗਾ ਵੀ ਭਾਈ ਤੂੰ ਟਾਰਗੇਟ ਕਰ ਰਿਹਾ ਆ ਸਿੱਖਾਂ ਨੂੰ। ਉਹਨੂੰ ਉੱਥੋਂ ਕੱਢਿਆ ਗਿਆ ਤੇ ਉਹਨੂੰ ਉੱਥੇ ਜਾ ਕੇ ਦੇਖੋ ਕੀ ਇਨਾਮ ਮਿਲਦਾ ਆ ਵੀ ਉਸਨੂੰ ਜਿਹੜੀ ਰਿਸਰਚ ਐਨਾਲਿਸਿਸ ਵਿੰਗ ਆ ਇੰਡੀਆ ਦਾ, ਜਿਸ ਨੂੰ ਰॉ ਆਖਿਆ ਜਾਂਦਾ ਆ, ਉਸ ਦੇ ਚੀਫ ਦੇ ਵਜੋਂ ਹੁਣ ਲਗਾ ਦਿੱਤਾ ਗਿਆ ਹੈਗਾ ਆ। 1999 ਦਾ ਜਿਹੜਾ ਇਹ ਬੈਚ ਦਾ ਜਿਹੜਾ ਇਹ ਸੀਗਾ ਪੰਜਾਬ ਕੇਡਰ ਦਾ IPS ਅਫਸਰ ਸੀਗਾ। ਇਹਦੇ ਉੱਤੇ ਉਸ ਟਾਈਮ ਦੇ ਉੱਤੇ ਜਦੋਂ ਸੰਘਰਸ਼ ਚੱਲ ਰਿਹਾ ਸੀ ਇਸ ਦੇ ਉੱਤੇ ਵੀ ਉਹ ਉਦੋਂ ਵੀ ਸਿੱਖਾਂ ਨੂੰ ਟਾਰਗੇਟ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਆ। ਕੈਨੇਡਾ ਦੇ ਵਿੱਚ ਇਹ 2016 ਤੋਂ 2018 ਦੇ ਦਰਮਿਆਨ ਕਰਦਾ ਰਿਹਾ, ਜਿੱਥੇ ਕਹਿੰਦੇ ਵੀ ਇਸਨੇ ਜਸੂਸੀ, ਐਸਪੀਓਨਾਜ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ। ਸੋ ਪਰਾਗ ਜੈਨ ਨੂੰ ਜਿਹੜਾ ਇਸ ਦਾ ਫਲ ਮਿਲਿਆ ਆ, ਇਨਾਮ ਦਿੱਤਾ ਆ ਭਾਰਤ ਸਰਕਾਰ ਨੇ ਬਾਹਰ ਜਿਹੜੇ ਉਹ ਸਿੱਖਾਂ ਦੇ ਉੱਤੇ ਜਸੂਸੀ ਕਰਨ ਦੇ ਲਈ, ਉਹਨਾਂ ਦੇ ਆਪਸ ਦੇ ਵਿੱਚ ਫੁੱਟ ਵਧਾਉਣ ਦੇ ਲਈ ਤੇ ਅਸੈਸੀਨੇਸ਼ਨਸ ਤੱਕ ਜਿਹੜੀਆਂ ਆ ਉਹ ਕਰਵਾਉਣ ਦੇ ਲਈ। ਕੈਨੇਡਾ ਦੇ ਵਿੱਚ ਜਿਹੜੀ ਇੰਡੀਆ ਦੀ ਫੋਰਨ ਇੰਟਰਫੇਰੈਂਸ ਆ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਆ, ਉਹ ਉਸ ਦਾ ਜਿਹੜਾ ਚਿਹਰਾ ਪਰਾਗ ਜੈਨ ਵਰਗਾ ਇਹ ਬੰਦਾ ਸੀਗਾ, ਤੇ ਹੁਣ ਇਸ ਨੂੰ ਉੱਥੇ ਰॉ ਦਾ ਜਿਹੜਾ ਹੈਡ ਆ ਉਹ ਲਾ ਦਿੱਤਾ ਗਿਆ ਹੈਗਾ ਆ। ਪਰਾਗ ਜੈਨ ਦੀ ਜਿਹੜੀ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਆ ਹਰਜੋਤ ਸਿੰਘ ਜੀ ਵੀ ਹਿਊਮਨ ਰਾਈਟ ਅਬਿਊਜ਼ਸ ਇਸ ਨੇ ਬਹੁਤ ਜ਼ਿਆਦਾ ਜਿਹੜੇ ਉਹ ਕੀਤੇ ਆ। ਪਟਿਆਲੇ ਦੇ ਵਿੱਚ SP ਜਿਹੜਾ ਆ ਇਹ ਰਿਹਾ 1993 ਦੇ ਵਿੱਚ। 19 ਸਾਲਾਂ ਦੇ ਜਿਹੜੇ ਸੁਖਦੇਵ ਸਿੰਘ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ
ਤੇ ਉਸ ਨੂੰ ਚੱਕਣ ਦੇ ਵਿੱਚ ਇਸ ਦਾ ਨਾਮ ਆਉਂਦਾ ਆ ਇਨਸਾਫ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਡੇਟਾਬੇਸ, ਜੋ ਕਿ ਭਾਈ ਖਾਲੜਾ ਜੀ ਦੇ ਬਾਅਦ ਦੇ ਵਿੱਚ, ਜੋ ਖਾਲੜਾ ਜੀ ਨੇ ਸ਼ੁਰੂਆਤ ਕੀਤੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਡਾਟਾਬੇਸ ਤਿਆਰ ਕੀਤਾ ਸੀ, ਉਹਦੇ ਵਿੱਚ ਇਸ ਦਾ ਨਾਮ ਜਿਹੜਾ ਆਉਂਦਾ ਹੈ ਵੀ ਪਰਾਗ ਜੈਨ ਦੇ ਦੁਆਰਾ 19 ਸਾਲਾਂ ਦਾ ਇੱਕ ਸੁਖਦੇਵ ਸਿੰਘ, ਉਸ ਨੂੰ ਇਸ ਨੇ ਚੱਕਿਆ ਤੇ ਬਾਅਦ ਦੇ ਵਿੱਚ ਉਸ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹੜੀ ਉਹ ਕੀਤੀ ਆ। ਸੋ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਕੈਨੇਡਾ ਦੇ ਵਿੱਚ, ਉਹਨਾਂ ਨੇ ਇਸ ਦੇ ਰਾਹ ਦੇ ਚੀਫ ਲਾਉਣ ਦੇ ਉੱਤੇ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਹੈਗੀ ਆ। ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਪਰਾਗ ਜੈਨ ਦਾ ਜਿਹੜਾ ਨਾਮ ਆ ਉਹ ਇਸ ਸੰਦਰਭ ਦੇ ਵਿੱਚ ਆਉਂਦਾ ਵੀ ਇਹ ਉੱਥੇ ਇੰਡੀਅਨ ਏਜੰਟਸ ਦੇ ਵਿੱਚੋਂ ਇੱਕ ਸੀ, ਇੰਟੈਲੀਜੈਂਸ ਆਫਿਸਰ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਸੀ, ਜਿਸ ਨੇ ਜਿਹੜੇ ਭਾਈ ਨਿੱਜਰ ਹੁਣਾਂ ਦੇ ਉੱਤੇ ਜਿਹੜੀ ਜਸੂਸੀ ਰੈਕੀ ਉਹ ਕਰਾਈ ਤੇ ਇੰਟਰਫੇਰੈਂਸ ਕੀਤੀ ਤੇ ਉਹਨਾਂ ਦੇ ਕਿਲਿੰਗ ਦੇ ਨਾਲ ਜਿਹੜਾ ਇਸ ਦਾ ਨਾਮ ਆ ਉਹ ਜੁੜਦਾ ਹੈਗਾ ਆ। WSO ਦੇ ਜਿਹੜੇ ਪ੍ਰੈਜ਼ੀਡੈਂਟ ਦਾਨਸ਼ ਸਿੰਘ, ਉਹਨਾਂ ਨੇ ਪਰਾਗ ਜੈਨ ਦੀ ਇਸ ਪ੍ਰਮੋਸ਼ਨ ਦੇ ਉੱਤੇ ਜਿਹੜਾ ਉਹ ਕਿਹਾ ਆ ਵੀ ਐਸਪੀਨਾਜ ਐਕਟੀਵਿਟੀਜ਼ ਕਰਨ ਵਾਲਾ, ਜਿਹੜੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਵਾਲਾ, ਜਿਸ ਦੀ ਡਿਪਲੋਮੈਟਿਕ ਪੋਸਟਿੰਗ 2018 ਦੇ ਵਿੱਚ ਐਂਡ ਕਰ ਦਿੱਤੀ ਗਈ ਸੀ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੋਸ਼ਾਂ ਦੇ ਜਿਹੜੇ ਉਹ ਚੱਲਦੇ ਆ ਉਸ ਦੇ ਬਦਲਾਂ ਦੇ ਹੇਠਾਂ, ਤੇ ਹੁਣ ਉਸ ਨੂੰ ਰॉ ਦਾ ਜਿਹੜਾ ਉਹ ਹੈਡ ਲਾਇਆ ਗਿਆ ਆ। ਉਦੋਂ ਜਦੋਂ ਕੈਨੇਡਾ ਇੱਕ ਹਿਸਾਬ ਦੇ ਨਾਲ ਫਿਰ ਇੰਡੀਆ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋ ਬੇਸਿਕਲੀ ਕੈਨੇਡਾ ਦੀ ਸੋਵਰਨਿਟੀ, ਕੈਨੇਡਾ ਦੀ ਜਿਹੜੀ ਵੀ ਤਾਕਤ ਆ, ਉਸ ਦੇ ਉੱਤੇ ਇਹ ਇੱਕ ਹਿਸਾਬ ਦੇ ਨਾਲ ਸਿੱਧੀ ਜਿਹੜੀ ਚਪੇੜ ਆ ਇੰਡੀਆ ਦੇ ਦੁਆਰਾ, ਤੇ ਕੈਨੇਡੀਅਨਸ ਇਸ ਟਾਈਮ ਮਾਰਕ ਕਾਰਨੀ ਦੇ ਕਹਿ ਲਓ ਵੀ ਅਗਵਾਈ ਹੇਠ ਉਹ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਵਧੇ ਹੋਏ ਆ। ਉਹ ਰਾਹ ਦਾ ਚੀਫ ਲਾਉਣਾ ਨਹੀਂ, ਉਹਦੇ ਵਿੱਚ ਮਾਰਕ ਕਾਰਨੀ ਦਾ ਤੇ ਚਲੋ ਕੋਈ ਹੱਥ ਨਹੀਂ ਆ, ਪਰ ਜਿਸ ਤਰੀਕੇ ਦੇ ਨਾਲ ਉਹ ਇੰਡੀਆ ਦੇ ਨਾਲ ਨੇੜਤਾ ਵਧਾਉਣ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਇਸ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਆ ਉਹ ਪੈਦਾ ਹੋ ਚੁੱਕੇ ਆ। ਜੀ ਹਰਜੋਤ ਸਿੰਘ ਜੀ, ਪਰਾਗ ਜੈਨ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ, ਕਿਉਂਕਿ ਹੋਰ ਡਿਪਲੋਮੈਟ ਵੀ ਕੱਢੇ ਗਏ ਸੀ, ਕਿਉਂਕਿ ਰਾਹ ਦਾ ਇਹ ਆਫੀਸਰ ਸੀ ਤੇ ਇਹਨੂੰ ਡਿਪਲੋਮੈਟ ਪਾਸਪੋਰਟ ਮਿਲਿਆ ਹੋਇਆ ਸੀ। ਕਹਿੰਦੇ ਭਈ ਕੈਨੇਡਾ ਦੇ ਵਿੱਚ ਜਿਹੜੇ ਲੋਕ ਖਾਲਿਸਤਾਨੀ ਹੱਕ ਵਾਲੇ ਹੈਗੇ ਆ, ਉਹਨਾਂ ਦੇ ਆਪਰੇਸ਼ਨਸ ਦੇ ਉੱਤੇ ਇਹ ਮੋਨੀਟਰ ਕਰਦਾ ਸੀ। ਸੋ ਸਿੱਧਾ ਹੀ ਸੰਬੰਧ ਜੁੜਦਾ ਭਾਰਤ ਦੀ ਸਰਕਾਰ ਨਾਲ, ਜਦੋਂ ਨਿੱਜਰ ਹੋਣਾ ਦਾ ਕਤਲਾਂ ਦਾ, ਜਦੋਂ ਪ੍ਰਾਈਮ ਮਿਨਿਸਟਰ ਉੱਥੇ ਬੋਲੇ ਸੀਗੇ। ਸੋ ਜਦੋਂ ਇਹਨੂੰ ਕੱਢ ਦਿੱਤਾ ਗਿਆ, ਇਹ ਜਾ ਕੇ ਇਹ ਫਿਰ ਕਸ਼ਮੀਰ ਦੇ ਵਿੱਚ ਆਪਣਾ ਆਪਰੇਸ਼ਨ ਕਰਦਾ ਰਿਹਾ, ਤੇ ਜਿਹੜਾ ਆਪਰੇਸ਼ਨ ਸੰਦੂਰ ਸੀ, ਜਿਹੜਾ ਹੁਣ ਇਹਨਾਂ ਨੇ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਈ ਆ, ਉਸ ਨੂੰ ਵੀ ਇਹ ਹੈਡ ਕਰ ਰਿਹਾ ਸੀ। ਉਸ ਤੋਂ ਬਾਅਦ ਹੁਣ ਇਹਨੂੰ ਜਿਹੜਾ ਆ ਰਾਹ ਦਾ ਚੀਫ ਲਾਇਆ ਗਿਆ ਹੈਗਾ, ਤੇ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਇਹਦਾ ਨਾਮ ਪੂਰਾ ਜਿਹੜਾ ਚਮਕ ਰਿਹਾ ਵੀ ਕੌਣ ਪਰਾਗ ਜੈਨ ਸੀਗਾ। ਸੋ ਰਾਹ ਦਾ ਜਿਹੜਾ ਆਊਟਗੋਇੰਗ ਚੀਫ ਆ ਰਵੀ ਸਿਨਹਾ ਆ, ਉਹਦੀ ਜਗ੍ਹਾ ਦੇ ਉੱਤੇ ਪਰਾਗ ਜੈਨ ਨੂੰ ਲਾਇਆ ਗਿਆ ਆ ਭਾਰਤ ਦੀ ਸਰਕਾਰ ਵੱਲੋਂ। ਜੀ ਹਰਜੋਤ ਸਿੰਘ ਜੀ, ਇਹ ਕੋਈ ਜਿਹੜੀ ਜੈਨ ਦੀ ਜਿਹੜੀ ਪ੍ਰਮੋਸ਼ਨ ਆ, ਕਹਿੰਦੇ ਵੀ ਕੋਈ ਆਈਸੋਲੇਟਿਡ ਇਵੈਂਟ ਨਹੀਂ ਆ, ਆਈਸੋਲੇਟਿਡ ਕੇਸ ਨਹੀਂ ਆ। ਕੈਨੇਡਾ ਨੇ ਪਵਨ ਕੁਮਾਰ ਰਾਏ ਨੂੰ ਵੀ ਕੱਢਿਆ ਸੀਗਾ 2023 ਦੇ ਵਿੱਚ। ਉਹ ਰਾਹ ਦਾ ਜਿਹੜਾ ਸਟੇਸ਼ਨ ਚੀਫ ਸੀਗਾ ਕੈਨੇਡਾ ਦੇ ਵਿੱਚ, ਜਦੋਂ ਟਰੂਡੋ ਨੇ ਪਬਲਿਕਲੀ ਕਨਫਰਮ ਕੀਤਾ ਸੀ ਕ੍ਰੈਡੀਬਲ ਜਿਹੜੀ ਇੰਟੈਲੀਜੈਂਸ ਆ, ਰਾਏ ਇਸ ਨੂੰ ਹੁਣ ਕਹਿੰਦੇ ਵੀ ਰਾਹ ਦੇ ਵਿੱਚ ਦੂਜੇ ਨੰਬਰ ਦਾ ਜਿਹੜਾ ਉਹ ਬੰਦਾ ਲਾਇਆ ਗਿਆ ਆ। ਸੋ ਇੱਕ ਪਾਸੇ ਪਰਾਗ ਜੈਨ ਤੇ ਇੱਕ ਪਾਸੇ ਜਿਹੜਾ ਉਹ ਪਵਨ ਕੁਮਾਰ ਰਾਏ, ਜਿਹੜੇ ਕੈਨੇਡਾ ਤੋਂ ਕੱਢੇ ਹੋਏ ਨੇ, ਉਹਨਾਂ ਨੂੰ ਦੇਖੋ ਕਿੱਡੇ ਜਿਹੜੇ ਆ ਉਹ ਅਹੁਦੇ ਆ ਉਹ ਦਿੱਤੇ ਜਾ ਰਹੇ ਆ, ਕਿਉਂਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਉਹ ਕੰਮ ਕੀਤਾ। ਆਪਰੇਸ਼ਨ ਸੰਧੂਰ ਦਾ ਨਾਂ ਜਿਹੜਾ ਆ ਉਹ ਪਰਾਗ ਜੈਨ ਦੇ ਸਿਹਰੇ ਦੇ ਉੱਤੇ ਲਾ ਰਹੇ ਆ। ਸੋ ਪਤਾ ਨਹੀਂ ਉਹਦੀ ਇੰਨੀ ਸਿਫਤ ਫਿਰ ਕਾਹਤੋਂ ਕਰ ਰਿਹਾ। ਆਪਰੇਸ਼ਨ ਸੰਧੂਰ ਦੇ ਵਿੱਚ ਤਾਂ ਚੰਗੀ ਖਾਸੀ ਜਿਹੜੀ ਇੰਡੀਆ ਦੀ ਬੇਇੱਜ਼ਤੀ ਜਿਹੜੀ ਉਸ ਦੇ ਵਿੱਚ ਹੋਈ ਆ, ਜਹਾਜ਼ ਜਿਹੜੇ ਉਹ ਆਪਣੇ ਇਹਨਾਂ ਨੇ ਸਟਾਲੇ ਆ, ਟਰੰਪ ਦੀ ਇੱਕ ਘੁਰਕੀ ਤੋਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਬੰਦ ਕਰਨਾ ਪਿਆ ਉਹ ਸਾਰਾ ਕੁਛ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਨਾਲ ਚੱਲ ਰਹੀਆਂ ਆ। ਸੋ ਸਿੱਖਾਂ ਨੂੰ ਬੜਾ ਸੁਚੇਤ ਰਹਿਣ ਦੀ ਲੋੜ ਆ ਵੀ ਦੇਖੋ ਆਪਾਂ ਕੀ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਆ।
ਡਿਪਲੋਮੈਟਿਕਲੀ ਕਰ ਰਹੇ ਹਾਂ, ਹੋਰ ਪਾਸੇ ਆਪਾਂ ਧਿਰ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੇ ਬੰਦਿਆਂ ਦੇ ਉੱਤੇ ਇੱਦਾਂ ਦੇ ਜਿਹੜੇ ਉਹ ਸ਼ਰੇਆਮ ਦੋਸ਼ ਨੇ, ਉਹਨਾਂ ਦੇ ਉੱਤੇ ਜਿਹੜੇ ਉਹ ਨਾਮ ਜਿਹੜੇ ਉਹ ਲੱਗ ਰਹੇ ਨੇ, ਤਾਂ ਉਹਦੇ ਵਿੱਚ ਦੇਖੋ ਉਹਨਾਂ ਨੂੰ ਉੱਥੇ ਜਾ ਕੇ ਕਿੱਦਾਂ ਦੇ ਜਿਹੜੇ ਰੁਤਬਿਆਂ ਦੇ ਨਾਲ ਨਵਾਜਿਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹ ਕੋਈ ਬੜੀ ਜਿਹੜੀ ਚੰਗੀ ਸਥਿਤੀ ਜਿਹੜੀ ਆ ਉਹ ਨਹੀਂ ਚੱਲ ਰਹੀ ਹੈਗੀ ਜੀ। ਜੀ। ਤੇ ਅਗਲੀ ਖਬਰ ਇੱਕ ਇਕੋਨਮੀ ਨਾਲ ਕਰਨੀ ਆ ਤੇ ਉਸ ਤੋਂ ਬਾਅਦ ਬ੍ਰੇਕ ਲੈ ਕੇ ਫਿਰ ਸਾਡੇ ਨਾਲ ਨਿਰਮਲ ਮਾਨ ਜੀ ਜੁੜਨਗੇ। ਯੂਐਸਏ ਦੇ ਵਿੱਚ ਜਿਹੜੀਆਂ ਜੌਬ ਦੀਆਂ ਓਪਨਿੰਗਸ ਆ ਉਹ ਕਲਾਈਮ ਹੋਈਆਂ ਉੱਪਰ ਜ਼ਿਆਦਾ ਵਧੀਆਂ ਹੈਗੀਆਂ 6 ਮਹੀਨਿਆਂ ਦੇ ਵਿੱਚ। ਇਹ ਗੁੱਡ ਨਿਊਜ਼ ਆ, ਪਰ ਬੈਡ ਨਿਊਜ਼ ਇਹ ਆ ਕਿ ਬਿਜ਼ਨੈਸਸ ਆਰ ਨਾਟ ਹਾਇਰਿੰਗ ਵੈਰੀ ਕੁਇਕਲੀ। ਜਿਹੜੇ ਬਿਜ਼ਨੈਸਸ ਆ ਉਹ ਹਾਇਰ ਨਹੀਂ ਕਰ ਰਹੇ। ਸੋ ਉਹ ਦੇਖ ਰਹੇ ਆ ਕਿ ਇਕੋਨਮੀ ਜਿਹੜੀ ਆ ਕਿੱਧਰ ਨੂੰ ਜਾ ਰਹੀ ਹੈਗੀ ਆ। ਨਵੀਆਂ ਜੌਬ ਪੋਸਟਿੰਗਸ ਅਮਰੀਕਾ ਦੇ ਵਿੱਚ 7.77 ਮਿਲੀਅਨ ਆ ਤੇ ਜੀ। ਪਿਛਲੇ ਮਹੀਨੇ ਇਹ 7.4 ਮਿਲੀਅਨ ਸੀਗੀਆਂ। ਸੋ ਪਿਛਲੇ ਮਹੀਨੇ ਨਾਲੋਂ ਜੌਬ ਓਪਨਿੰਗਸ ਜ਼ਿਆਦਾ ਵਧੀਆਂ ਹੈਗੀਆਂ, ਪਰ ਹਾਇਰਿੰਗ ਜਿਹੜੀ ਆ ਉਹ ਹਜੇ ਵੀ ਸਲੋ ਚੱਲ ਰਹੀ ਹੈਗੀ। ਜੀ। ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਆਪਾਂ ਵਾਪਸ। ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਵਾਲੇ ਉਹ ਆਪਣੇ ਨਾਲ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਨ ਜਾ ਰਹੇ ਨੇ।
ब्रेक तो बाद एक बारी फिर आप सब का स्वागत है प्रोग्राम अपडेट अमेरिका हरजोत सिंह जी जी आਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਤੇ ਆਪਣੇ ਨਾਲ ਹੁਣ ਜਿਹੜੇ ਜੁੜ ਚੁੱਕੇ ਨੇ ਨਿਰਮਲ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਜ ਸਤਿ ਸ਼੍ਰੀ ਅਕਾਲ ਹਰਜੋਤ ਭਾਜੀ ਸਾਰੇ ਸੁਣਨ ਵਾਲੇ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਜਿਵੇਂ ਆਪਾਂ ਜਾਣਦੇ ਹੀ ਹਾਂ ਨਿਰਮਲ ਮਾਨ ਜੀ ਵੀ ਜੋ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ ਨਵਾਂ ਬਿੱਲ ਬਿਗ ਬਿਊਟੀਫੁਲ ਬਿੱਲ ਕਹਿੰਦੇ ਆ ਜੀ ਉਹ ਪਾਸ ਹੋਣਾ ਆ ਜਿਹਦੇ ਨਾਲ ਅਮਰੀਕਾ ਦੇ ਉੱਤੇ ਤਾਂ ਕਰਜ਼ਾ ਕਾਫੀ ਜ਼ਿਆਦਾ ਕਹਿੰਦੇ ਵੀ ਉਹ ਚੜ੍ਹਨ ਜਾ ਰਿਹਾ ਆ ਆਮ ਲੋਕਾਂ ਦੇ ਲਈ ਕੋਈ ਰਾਹਤ ਨਜ਼ਰ ਆਉਂਦੀ ਹੈ ਇਸ ਦੇ ਵਿੱਚ ਕਰਜ਼ੇ ਕੁਰਜ਼ੇ ਦੇ ਵਿੱਚ ਜਿਹੜੇ ਆਲਰੇਡੀ ਲੋਕ ਡੁੱਬੇ ਪਏ ਆ ਕੁਛ ਉਸ ਦੇ ਵਿੱਚ ਫਰਕ ਪੈਣ ਦੀ ਹੈ ਆਸਾਰ ਵੈਲ ਡਾਇਰੈਕਟਲੀ ਤਾਂ ਕੋਈ ਇੰਪੈਕਟ ਨਜ਼ਰ ਨਹੀਂ ਆਉਂਦਾ ਔਰ ਖਾਸ ਕਰਕੇ ਮਿਡਲ ਕਲਾਸ ਵਾਸਤੇ ਤੇ ਕੋਈ ਓਵਰਆਲ ਸ਼ਾਰਟ ਟਰਮ ਹੈਗੇ ਨੇ ਜਿਹੜੇ ਟੈਕਸ ਕੱਟਸ ਹੈਗੇ ਨੇ ਪਰ ਟੈਕਸ ਕੱਟ ਵੀ ਉਹੀ ਨੇ ਜਿਹੜੇ ਔਨ ਦਾ ਆਨਗੋਇੰਗ ਬੇਸਿਸ ਤੇ ਟੈਕਸਸ ਜਿੰਨੇ ਜ਼ਿਆਦਾ ਪੇ ਕਰਦੇ ਨੇ ਆਫ ਕੋਰਸ ਥੋੜੇ ਚਾਈਲਡ ਕ੍ਰੈਡਿਟ ਆਏ ਨੇ ਪਰ ਮੈਜੋਰਿਟੀ ਜੇ ਤੁਸੀਂ ਦੇਖੋ ਤਾਂ ਬਿੱਲ ਬਿਲੀਅਨਰਸ ਵਾਸਤੇ ਹੀ ਹੈਗਾ ਪਰ ਜੇ ਕੋਈ ਗੱਲ ਕਰੀਏ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਮਾਫ ਜਾਂ ਕੋਈ ਕਿਸੇ ਤਰ੍ਹਾਂ ਦੀ ਰਿਆਇਤ ਇੰਟਰਸਟ ਰੇਟਸ ਦੇ ਵਿੱਚ ਮਿਲੇਗੀ ਉਹਦੇ ਅਸਾਰ ਇਸ ਟਾਈਮ ਨਹੀਂ ਇਹਦੇ ਵਿੱਚ ਉਹ ਬਿੱਲ ਦੇ ਵਿੱਚ ਐਸੀ ਪ੍ਰੋਵੀਜ਼ਨ ਨਹੀਂ ਹੈਗੀ ਪਰ ਓਵਰਆਲ ਕਹਿ ਰਹੇ ਨੇ ਕਿ ਬਿੱਲ ਦੇ ਆਉਣ ਨਾਲ ਸ਼ਾਇਦ ਇਕਨੋਮੀ ਜਿਹੜੀ ਇੱਕ ਵਾਰੀ ਦੁਬਾਰਾ ਰੀਵੈਂਪ ਹੋ ਜਾਏਗੀ ਤੇ ਚੀਜ਼ਾਂ ਥੋੜੀਆਂ ਦੁਬਾਰਾ ਮੂਵ ਹੋਣੀ ਸ਼ੁਰੂ ਹੋ ਜਾਣਗੀਆਂ ਬਟ ਉਹਨੂੰ ਇਸ ਟਾਈਮ ਥੋੜਾ ਜਿਹਾ ਟੂ ਅਰਲੀ ਹੋਏਗਾ ਸਪੈਕੂਲੇਟ ਕਰਨ ਵਾਸਤੇ ਓਕੇ ਠੀਕ ਹੈ ਜੀ ਸੋ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਹੁਣ ਆਪਾਂ ਆਸ ਉਮੀਦ ਦੇ ਵਿੱਚ ਆ ਵੀ ਇਕਨੋਮੀ ਰਿਵਾਈਵ ਹੋਵੇ ਆਪਾਂ ਫਿਰ ਉਸ ਕਹਿ ਲਓ ਵੀ ਸਮੇਂ ਵੱਲ ਨੂੰ ਮੁੜੀਏ ਜਦੋਂ ਸਭ ਕੁਝ ਠੀਕ ਜਿਹੜਾ ਉਹ ਚੱਲ ਰਿਹਾ ਸੀ ਖਾਸ ਕਰਕੇ ਆਪਣੀਆਂ ਜੇਬਾਂ ਨੂੰ ਜਿਹੜਾ ਉਹ ਲੈ ਕੇ ਪਰ ਉਸ ਦੇ ਦਰਮਿਆਨ ਇੰਤਜ਼ਾਰ ਤਾਂ ਆਪਾਂ ਨੂੰ ਕਰਨਾ ਪੈਣਾ ਜਿੰਨੀ ਦੇਰ ਤੱਕ ਉਹ ਚੀਜ਼ ਵਾਪਰਦੀ ਨਹੀਂ ਆ ਉਸ ਦਰਮਿਆਨ ਜਿਹੜੇ ਡੈਟ ਤੋਂ ਕਰਜ਼ੇ ਦੇ ਵਿੱਚ ਜਿਹੜੇ ਫਸੇ ਪਏ ਨੇ ਲੋਕ ਉਹਨਾਂ ਦੇ ਲਈ ਕੀ ਆਪਸ਼ਨਸ ਹੈਗੀਆਂ ਨੇ ਜੀ ਬਿਲਕੁਲ ਆਈ ਥਿੰਕ ਜਿੱਦਾਂ ਅੱਗੇ ਗੱਲ ਆਪਾਂ ਇਕਨੋਮੀ ਦੀ ਕਰ ਰਹੇ ਹਾਂ ਰਾਜ ਤੇ ਇੰਪੋਰਟੈਂਟ ਗੱਲ ਇਹ ਹੈ ਕਿ ਸਾਡੀ ਪਰਸਨਲ ਇਕਨੋਮੀ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ ਜੇ ਇਕਨੋਮੀ ਗ੍ਰੇਟ ਕੰਟਰੀ ਦੀ ਬਹੁਤ ਵਧੀਆ ਹੋ ਜਾਂਦੀ ਹੈ ਜੇ ਸਾਡਾ ਪਰਸਨਲ ਫਾਈਨੈਂਸ਼ੀਅਲ ਖਰਾਬ ਨੇ ਸੋ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਔਰ ਜੇ ਇਕਨੋਮੀ ਸਾਰੀ ਦੁਨੀਆ ਦੀ ਵੀ ਖਰਾਬ ਹੋਏ ਆਪਣੀ ਘਰ ਚੰਗਾ ਹੋਏ ਤੇ ਸਾਡੇ ਵਾਸਤੇ ਇੰਪੈਕਟ ਬੈਟਰ ਉਹਦਾ ਕੋਈ ਜ਼ਿਆਦਾ ਇੰਪੈਕਟ ਨਹੀਂ ਹੁੰਦਾ ਇਸ ਟਾਈਮ ਜੇ ਓਵਰਆਲ ਡੈਟ ਕਰੀਏ ਤਾਂ ਆਲਮੋਸਟ 1.3 ਟ੍ਰਿਲੀਅਨ ਡਾਲਰ ਡੈਟ ਜਿਹੜਾ ਸਿਰਫ ਕ੍ਰੈਡਿਟ ਕਾਰਡ ਦਾ ਚੜ ਚੁੱਕਿਆ ਜੇ ਬਾਕੀ ਡੈਟ ਕਰੀਏ ਗੱਲ ਤਾਂ ਉਹ ਹੋਰ ਵੀ ਜ਼ਿਆਦਾ ਹੈਗਾ ਸੋ ਕ੍ਰੈਡਿਟ ਕਾਰਡ ਦਾ ਪ੍ਰੋਬਲਮ ਇਹ ਹੈ ਕਿ ਉਹਦੇ ਇੰਟਰਸਟ ਰੇਟ ਭਾਵੇਂ ਤੁਸੀਂ ਬੈਸਟ ਤੁਹਾਡਾ ਕ੍ਰੈਡਿਟ ਸਕੋਰ ਹੈ ਔਰ ਬੈਸਟ ਤੁਹਾਡੀ ਜੌਬ ਹੈ ਸਟਿਲ 20% ਤੋਂ ਸ਼ੁਰੂ ਹੁੰਦਾ ਹੈ ਔਨ ਐਵਰੇਜ 24% ਚੱਲਦਾ ਪਿਆ ਔਰ ਕਦੀ ਤੁਸੀਂ ਪੇਮੈਂਟ ਮਿਸ ਕਰ ਦੋ ਤੇ 30% ਤੇ ਵੀ ਆ ਜਾਂਦਾ ਸੋ ਮੈਂ ਤਾਂ ਇਹੀ ਰਿਕਮੈਂਡ ਕਰਾਂਗਾ ਕਿ ਇਕਨੋਮੀ ਚੰਗੀ ਹੁੰਦੀ ਹੈ ਖਰਾਬ ਹੁੰਦੀ ਹੈ ਬਟ ਐਟਲੀਸਟ ਜੇ ਤੁਹਾਨੂੰ ਹਰ ਮਹੀਨੇ ਮਿਨੀਮਮ ਪੇਮੈਂਟਾਂ ਦੇਣੀਆਂ ਪੈ ਰਹੀਆਂ ਨੇ ਅਰਲੀ ਲਾਸਟ 3 ਮੰਥਸ ਤੋਂ ਦੈਟ ਇਜ਼ ਇਹ ਤਰੀਕਾ ਚੈੱਕ ਕਰਨ ਦਾ ਕਿ ਤੁਹਾਡਾ ਪਿਛਲੇ 3 ਮਹੀਨੇ 'ਚ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ ਕਿ ਨਹੀਂ ਦੇ ਰਹੇ ਔਰ ਜੇ ਮਿਨੀਮਮ ਪੇਮੈਂਟ ਦੇ ਰਹੇ ਹੋ ਤਾਂ ਦੈਟ ਇਜ਼ ਅਲਾਰਮਿੰਗ ਸਿਚੁਏਸ਼ਨ ਤੇ ਤੁਸੀਂ ਜਿਹੜਾ ਵੀ ਸਾਡੇ ਸਟਾਫ ਨੂੰ ਕਾਲ ਕਰਦਾ ਨੰਬਰ ਮੈਂ ਫਿਰ ਦੱਸਦਾ ਚੱਲਾਂ 888 9914 888 ਔਰ ਸਾਡੀ ਵੈਬਸਾਈਟ ਹੈ OORAA.org ਸੋ ਮੈਂ ਇਹੀ ਕਹਿ ਰਿਹਾ ਕਿ ਜਿੰਨਾ ਵੀ ਆਪਣਾ ਕਰ ਲਈਏ ਓਵਰਆਲ ਜੇ ਇਕਨੋਮੀ ਚੰਗੀ ਹੁੰਦੀ ਹੈ ਦੈਨ ਵੀ ਆਰ ਰੈਡੀ ਫॉर ਦ ਇਕਨੋਮੀ ਜੇ ਆਪਾਂ ਤੇ ਡੈਟ ਨਹੀਂ ਹੈਗਾ ਕੋਈ ਬਿਕਾਜ਼ ਬੈਡ ਮਨੀ ਇਜ਼ ਨਾਟ ਗੋਇੰਗ ਆਫਟਰ ਗੁੱਡ ਮਨੀ ਇਜ਼ ਨਾਟ ਗੋਇੰਗ ਆਫਟਰ ਬੈਡ ਜੇ ਇਕਨੋਮੀ ਖਰਾਬ ਹੁੰਦੀ ਹੈ ਸਟਿਲ ਵੀ ਆਰ ਰੈਡੀ ਕਿਉਂਕਿ ਜੇ ਅਸੀਂ ਬੈਂਕਰਪਸੀ ਫਾਈਲ ਕਰ ਦਿੰਦੇ ਹਾਂ 7 ਤੋਂ 10 ਸਾਲ ਲੱਗ ਜਾਂਦੇ ਨੇ ਜਿਹਦੇ ਵਿੱਚ ਜਿੱਥੇ ਡੈਟ ਸੈਟਲਮੈਂਟ ਦੇ ਵਿੱਚ ਹੀ ਅਪ ਟੂ 60% ਬਚਾ ਲੈਂਦੇ ਹੋ ਐਂਡ ਜਿੱਦਾਂ ਮੈਂ ਕਹਿ ਰਿਹਾ ਕਿ ਊਰਾ ਇਜ਼ ਵਨ ਆਫ ਦਾ ਓਲਡੈਸਟ ਕੰਪਨੀ ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਸੋ ਯੂ ਕੈਨ ਸਟਿਲ ਬੀ ਆਊਟ ਆਫ ਡੈਟ ਐਜ਼ ਲੋ ਐਜ਼ 6 ਮੰਥਸ ਮੈਕਸਿਮਮ 4 ਸਾਲ ਦੇ ਉੱਤੇ ਬਜਾਏ ਦੇ ਕਿ 7 ਤੋਂ 10 ਸਾਲ ਵਾਸਤੇ ਤੁਸੀਂ ਆਪਣਾ ਪੂਰਾ ਦਾ ਪੂਰਾ ਫਾਈਨੈਂਸ਼ੀਅਲ ਸਟਰਕਚਰ ਖਰਾਬ ਕਰ ਲਓ ਅੱਛਾ ਨਿਰਮਲ ਜੀ ਇੱਥੇ ਆਈ ਥਿੰਕ ਇੰਪੋਰਟੈਂਟ ਆ ਇਹ ਗੱਲ ਕਰਨੀ ਕੁਝ ਹੈਬਿਟਸ ਕਰਕੇ ਬੰਦਾ ਏਡੇ ਕਰਜ਼ੇ ਦੇ ਵਿੱਚ ਜਿਹੜਾ ਉਹ ਫਸ ਜਾਂਦਾ ਰਾਈਟ ਵੀ ਉਹ ਤੁਸੀਂ ਹੈਲਪ ਕਰ ਦਿੰਦੇ ਆ ਦਿਸ ਇਜ਼ ਗੁੱਡ ਪਰ ਫਿਊਚਰ ਦੇ ਲਈ ਬੰਦੇ ਨੂੰ ਕੁਝ ਆਦਤਾਂ ਜਿਹੜੀਆਂ ਆਪਣੀਆਂ ਹੈਬਿਟਸ ਆ ਖਾਸ ਕਰਕੇ ਫਾਈਨੈਂਸ਼ੀਅਲ ਹੈਬਿਟਸ ਆ ਉਹਨਾਂ ਨੂੰ ਜ਼ਰੂਰ ਚੇਂਜ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਕੀ ਟਿਪਸ ਤੁਸੀਂ ਦੇਣਾ ਚਾਹੁੰਦੇ ਆ
ਜਿਹੜੇ ਰਾਈਟ ਨਾਓ ਉਸ ਦੇ ਵਿੱਚੋਂ ਲੰਘ ਰਹੇ ਆ, ਜਾਂ ਜਿਨ੍ਹਾਂ ਨੂੰ ਇਹ ਖਤਰਾ ਆ ਵੀ ਜਾਂ ਮਨ ਦੇ ਵਿੱਚ ਸੋਚਦੇ ਆ ਵੀ ਅਸੀਂ ਐਵੇਂ ਕਰਜ਼ੇ ਦੇ ਵਿੱਚ ਨਾ ਡੁੱਬ ਜਾਈਏ, ਕੀ ਟਿਪਸ ਉਹਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਆ ਵੀ ਇਸ ਡੈਟ ਦੇ ਪਹਾੜ ਤੋਂ ਜਿਹੜਾ ਉਹ ਬਚਿਆ ਜਾਵੇ? ਟਿਪਸ ਤਾਂ ਤੁਸੀਂ ਹਰਜੋਤ ਭਾਜੀ ਗਾਏ ਬਗਾਏ ਦਿੰਦੇ ਰਹਿੰਦੇ ਹੋ ਆਲਮੋਸਟ ਆਰ। ਆਈ ਥਿੰਕ ਜੇ ਟਿਪਸ ਨੂੰ ਆਪਾਂ ਸਿਰਫ ਇਸ ਟਿਪ ਤੇ ਬਹਿ ਜਾਈਏ ਤੇ ਮੈਨੂੰ ਲੱਗਦਾ ਕਿ ਮਹੀਨਾ ਚਾਹੀਦਾ ਆਪਾਂ ਤੁਹਾਨੂੰ ਦੋਵਾਂ ਜਾਣਿਆਂ ਨੂੰ ਆਲਮੋਸਟ ਐਵਰੀ ਡੇ ਜੇ ਕਰੋ ਤਾਂ। ਸਭ ਤੋਂ ਵੱਡੀ ਇਸ਼ੂ ਆਪਣੀ ਕਮਿਊਨਿਟੀ ਦੀ ਇਹੀ ਹੈ ਕਿ ਉਹਨੇ ਸਾਡੇ ਕੋਲ ਹੁੰਦੇ ਨਹੀਂ ਜਿੰਨਾ ਅਸੀਂ ਸ਼ੋਅ ਆਫ ਕਰਨਾ ਹੁੰਦਾ। ਸੋ ਇੱਕ ਦੂਜੇ ਨਾਲ ਜੇ ਆਪਾਂ ਚਾਹੇ ਆਪਣੇ ਇੱਥੇ ਗੱਡੀਆਂ ਦੀ ਗੱਲਾਂ ਕਰ ਲਈਏ, ਚਾਹੇ ਘਰ ਦੀ ਗੱਲ ਕਰ ਲਈਏ, ਆਲ ਦਾ ਵੇ ਬੈਕ ਹੋਮ ਜੇ ਇੰਡੀਆ ਜਾ ਕੇ ਵਿਆਹ ਕਰਨ ਦੀ ਗੱਲ ਕਰ ਲਈਏ, ਤੇ ਹਰ ਤਰ੍ਹਾਂ ਆਪਣੀ क्षमता ਤੋਂ ਜ਼ਿਆਦਾ ਪੈਸੇ ਸਪੈਂਡ ਕਰਦੇ ਹਾਂ ਔਰ ਚੀਜ਼ਾਂ ਉਹ ਵੀ ਲੈ ਲੈਂਦੇ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ। ਔਰ ਇਸ਼ੂ ਜਨਰਲੀ ਇਹ ਹੁੰਦਾ ਕਿ ਜਦੋਂ ਵੀ ਅਸੀਂ ਕ੍ਰੈਡਿਟ ਕਾਰਡ ਸਪੈਂਡ ਕਰਦੇ ਹਾਂ, ਭਾਵੇਂ $2000 ਦਾ ਚਾਰਜ ਕਰੀਏ ਤੇ ਭਾਵੇਂ $50000 ਦਾ ਕ੍ਰੈਡਿਟ ਕਾਰਡ ਚਾਰਜ ਕਰੀਏ, ਸਾਨੂੰ ਉਸ ਟਾਈਮ ਫੀਲ ਨਹੀਂ ਆਉਂਦੀ ਕਿਉਂਕਿ ਕ੍ਰੈਡਿਟ ਕਾਰਡ ਦਾ ਜਿਹੜਾ ਸਿਸਟਮ ਇੱਦਾਂ ਦਾ ਬਣਿਆ ਹੋਇਆ। ਤੇ ਜੇ ਤਾਂ ਤੁਸੀਂ ਇਸ ਟਾਈਮ ਡੈਟ ਦੇ ਵਿੱਚ ਹੈਗੇ, ਔਰ ਕਈ ਵਾਰ ਅਸੀਂ ਕੀ ਕਰਨ ਲੱਗ ਪੈਂਦੇ ਕਿ ਕ੍ਰੈਡਿਟ ਕਾਰਡ ਦਾ ਕਰਜ਼ਾ ਚੜਿਆ ਹੁੰਦਾ ਤੇ ਅਸੀਂ ਕਹਿੰਦੇ ਕ੍ਰੈਡਿਟ ਕਾਰਡ ਤੇ ਫੁੱਲ ਨੇ, ਹੁਣ ਡੈਬਿਟ ਕਾਰਡ ਕਰਨਾ ਸ਼ੁਰੂ ਕਰ ਦਿਓ, ਜਿਹਦੇ 'ਚ ਹੋਰ ਬੜੇ ਨੁਕਸਾਨ ਨੇ। ਨਾ ਤੁਹਾਡੀ ਚੀਜ਼ ਉੱਤੇ ਇੰਸ਼ੋਰਡ ਹੁੰਦੀ ਹੈ, ਚੀਜ਼ ਉੱਤੇ ਕੋਈ ਫਰਾਡ ਹੋ ਜਾਏ ਤੁਸੀਂ ਉਹਦੇ ਵਾਸਤੇ ਸਿਕਿਉਰ ਨਹੀਂ ਹੈਗੇ। ਸੋ ਜੇ ਤੁਸੀਂ ਵਾਕਿਆ ਹੀ ਤੁਹਾਡੇ ਤੇ ਜੇ ਕੰਟਰੋਲ ਹੈ ਨਹੀਂ ਆਪਣੇ ਆਪ ਤੇ ਖਰਚਾ ਕਰਨ ਦੇ ਉੱਤੇ, ਕਿਉਂਕਿ ਕੰਪਲਸਿਵ ਬਾਈ ਲੋਕੀ ਬਹੁਤ ਕਰਦੇ ਨੇ, ਆਨਲਾਈਨ ਈਮੇਲ ਆ ਗਈ, ਕੱਪੜੇ ਲੈ ਲਿਆ, ਆਹ ਲੈ ਲਿਆ। ਸੋ ਜੇ ਤੁਸੀਂ ਕੈਸ਼ ਸਪੈਂਡ ਕਰੋ, ਮਤਲਬ ਜਿੱਥੇ ਤੁਸੀਂ 1000 ਦੇਣ ਲੱਗੇ ਤੁਹਾਨੂੰ 1 ਸੈਕਿੰਡ ਲੱਗਦਾ, ਕ੍ਰੈਡਿਟ ਕਾਰਡ ਦੇ ਉੱਤੇ ਤੁਹਾਨੂੰ 1000 ਦੇ 10 ਨੋਟ ਗਿਣ ਕੇ ਦੇਣੇ ਪੈਣਗੇ, ਤਾਂ ਥਿੰਗਸ ਆਰ ਲਿਟਲ ਮੋਰ ਡਿਫਿਕਲਟ। ਤੇ ਇੱਕ ਇਹ ਤਰੀਕਾ ਹੈਗਾ, ਜੇ ਤੁਸੀਂ ਆਪਣਾ ਔਰ ਕੋਸ਼ਿਸ਼ ਕਰੋ ਕਿ ਕ੍ਰੈਡਿਟ ਨੂੰ ਐਜ਼ ਅ ਕ੍ਰੈਡਿਟ ਨਾਲ ਕਨਵੀਨੀਅੰਸ ਯੂਜ਼ ਕਰੋ, ਬਿਕੋਜ਼ ਜੇ ਕ੍ਰੈਡਿਟ ਨੂੰ ਤੁਸੀਂ ਕ੍ਰੈਡਿਟ ਯੂਜ਼ ਕਰਨ ਲੱਗ ਪੈਂਦਾ ਕਿ ਮਿਨੀਮਮ ਪੇਮੈਂਟ 10000 ਚੁੱਕ ਕੇ ਤੇ 200 ਦੀ ਪੇਮੈਂਟ ਦੇਣੀ ਸ਼ੁਰੂ ਕਰ ਦਿੱਤੀ, ਉਹਨੂੰ ਤਾਂ 40-50 ਸਾਲ ਲੱਗ ਜਾਣੇ। ਤਾਂ ਆਈ ਥਿੰਕ ਦ ਬੈਸਟ ਆਪਸ਼ਨ ਇਜ਼ ਕਿ ਤੁਸੀਂ ਕਨਵੀਨੀਅੰਸ ਇਹ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਸਵਾਈਪ ਕੀਤਾ ਤੇ ਹਰ ਮਹੀਨੇ ਜਿੰਨੀ ਤੁਹਾਡੀ ਪੇਮੈਂਟ ਹੈਗੀ ਹੈ ਉਹਨੂੰ ਪੇ ਕਰੀ ਜਾਓ। ਔਰ ਔਨ ਟਾਪ ਆਫ ਦੈਟ ਜੇ ਤੁਸੀਂ 30% ਤੋਂ ਥੱਲੇ ਰੱਖਦੇ ਆਪਣਾ ਕ੍ਰੈਡਿਟ ਲਿਮਿਟ ਦੀ ਸਪੈਂਡਿੰਗ, ਮਤਲਬ ਤੁਹਾਡੇ ਕੋਲ 10000 ਦਾ ਕਾਰਡ ਹੈ, ਤੁਸੀਂ 3000 ਤੇ ਰੱਖਦੇ ਹੋ ਜਾਂ ਤੋਂ ਘੱਟ ਰੱਖਦੇ ਹੋ, ਤਾਂ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਵੀ ਖਰਾਬ ਨਹੀਂ ਹੁੰਦਾ। ਦ ਮਿਨਟ ਯੂ ਗੋ ਓਵਰ 30% ਆਫ ਯੂਰ ਕ੍ਰੈਡਿਟ ਲਿਮਿਟ, ਤੁਹਾਡਾ ਕ੍ਰੈਡਿਟ ਸਕੋਰ ਆ ਜਿਹੜਾ ਡਰਾਸਟਿਕਲੀ ਖਰਾਬ ਹੋਣ ਲੱਗ ਪੈਂਦਾ। ਸੋ ਆਈ ਥਿੰਕ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨੂੰ ਜੇ ਆਪਾਂ ਧਿਆਨ ਰੱਖੀਏ ਤੇ ਲੌਂਗ ਰਨ ਦੇ ਵਿੱਚ ਕਰਜ਼ਾ ਚੜ੍ਹਦਾ ਨਹੀਂ। ਹੁਣ ਜਿਹੜਾ ਚੜ੍ਹ ਗਿਆ ਤਾਂ ਆਫਕੋਰਸ ਆਪਾਂ ਉਹ 'ਚੋਂ ਹੈਲਪ ਕੱਢ ਸਕਦੇ ਹਾਂ, ਪਰ ਕੋਸ਼ਿਸ਼ ਇਹੀ ਕਰੀਏ ਕਿ ਆਪਾਂ ਨਾ ਚੜ੍ਹੇ। ਜੀ, ਸੋ ਊੜਾ ਡੈਟ ਰਿਲੀਫ ਵਾਲੇ ਦੇ ਨਾਲ ਤੁਸੀਂ ਸੰਪਰਕ ਕਰੋ, ਨਿਰਮਲ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਕਰੋ। ਇਹਨਾਂ ਦਾ ਫੋਨ ਨੰਬਰ 888 888 9914 888 888 ਦੇ ਉੱਤੇ ਕਾਲ ਕਰੋ। ਕੋਈ ਵੀ ਅਪ ਫਰੰਟ ਚਾਰਜ ਨਹੀਂ ਹੈ, ਗੱਲਬਾਤ ਕਰੂੰਗੇ। ਜਦੋਂ ਤੁਹਾਡੇ ਬਾਕੀ ਕਰਜ਼ਿਆਂ ਦੇ ਨਾਲ ਜਿਹੜਾ ਉਹ ਮੁਆਫ ਜਿਹੜਾ ਉਹ ਉਹਨਾਂ ਨੇ ਕਰਵਾਉਣਾ ਆ, ਉਹ ਸਾਰਾ ਕੁਛ ਉਸ ਦੇ ਵਿੱਚ ਹੀ ਜਿਹੜੀਆਂ ਆ ਉਹ ਸੈਟਲ, ਫੀਸ ਵਗੈਰਾ ਵੀ ਜਿਹੜੀ ਉਸ ਦੇ ਵਿੱਚ ਨਾਲ ਜਿਹੜੀ ਉਹ ਸੈਟਲ ਕਰ ਲਈ ਜਾਂਦੀ ਆ। ਪੂਰੀ ਕੌਨਫੀਡੈਂਸ਼ੀਅਲ ਗੱਲਬਾਤ ਹੁੰਦੀ ਆ, ਗੁਪਤ ਜਿਹੜੀ ਰਹਿ ਕੇ ਇਸ ਦੇ ਵਿੱਚ ਗੱਲਬਾਤ ਹੁੰਦੀ ਹੈ, ਕਿਸੇ ਨੂੰ ਵੀ ਜਿਹੜਾ ਉਹ ਪਤਾ ਨਹੀਂ ਹੁੰਦਾ ਤੁਹਾਡੇ ਬਾਰੇ ਵੀ ਤੁਸੀਂ ਇਸ ਪ੍ਰੋਸੈਸ ਦੇ ਥਰੂ ਜਿਹੜਾ ਉਹ ਲੰਘ ਰਹੇ ਆ। ਇਹ ਤੁਹਾਨੂੰ ਤੇ ਜਿਹਨੂੰ ਤੁਸੀਂ ਦੱਸੋਗੇ ਉਹਨਾਂ ਨੂੰ ਹੀ ਜਿਹੜਾ ਉਹ ਸਿਰਫ ਪਤਾ ਆ, ਅਦਰਵਾਈਜ਼ ਇਹਨਾਂ ਵੱਲੋਂ ਕਿਸੇ ਦੇ ਨਾਲ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ। ਸੋ ਜੇ ਤੁਹਾਨੂੰ ਵੀ ਲੱਗ ਰਿਹਾ ਆ ਵੀ ਕਰਜ਼ੇ ਦਾ ਭਾਰ ਆ, ਔਖੇ ਹੋ ਰਹੇ ਆ, ਸੋ ਮੁਸ਼ਕਿਲ ਦੇ ਵਿੱਚ ਫਸਣ ਦੇ ਨਾਲੋਂ ਇਹ ਰਿਲੀਫ, ਡੈਟ ਰਿਲੀਫ ਦਾ ਜਿਹੜਾ ਉਹ ਫਾਇਦਾ ਚੱਕੋ। ਨਿਰਮਲ ਮਾਨ ਹੁਣਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰੋ 888 888 888 888 9914 ਦੇ ਉੱਤੇ। ਸੋ ਨਿਰਮਲ ਮਾਨ ਜੀ, ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਬਾਕੀ ਆਈ ਥਿੰਕ ਬਿੱਲ ਦੇ ਬਾਅਦ ਹੀ ਪਤਾ ਲੱਗਣਾ। ਔਨ ਐਵਰੇਜ ਆਈ ਥਿੰਕ 3 ਤੋਂ 6 ਮਹੀਨੇ 'ਚ ਆਪਾਂ ਨੂੰ ਆਈਡੀਆ ਹੋਣ ਲੱਗ ਪਏਗਾ ਕਿ ਬਿੱਲ ਦੀ ਕੀ ਬੈਨੀਫਿਟਸ ਹੈਗੇ ਨੇ। ਬਟ ਆਈ ਡੋਂਟ ਥਿੰਕ ਕਿ ਮੈਂ ਆਪਣੀ ਕਮਿਊਨਿਟੀ ਨੂੰ ਕਹਾਂਗਾ ਕਿ 3 ਤੋਂ 6 ਮਹੀਨੇ ਵੇਟ ਕਰੋ ਔਰ 3-4 ਮਹੀਨੇ ਜਿਹੜੀ ਮਿਨੀਮਮ ਪੇਮੈਂਟ ਕਰਦੇ ਪਏ ਹੋ ਉਹ ਮਨੀ ਸਾਰਾ ਟੋਟਲੀ ਵੇਚ ਜਾਂਦਾ ਪਿਆ। ਕਾਲ ਕਰ ਲਓ, ਆਈ ਥਿੰਕ ਜੇ ਆਪਸ਼ਨ ਤੁਹਾਡਾ ਜਿਹੜਾ ਵੀ ਹੈਗਾ ਬੈਟਰ ਸਾਡਾ ਸਟਾਫ ਦੱਸ ਦੇਗਾ। ਸੋ ਇਨ ਜਨਰਲ ਯੂ ਕੈਨ ਸੇਵ hundreds of thousands of dollars ਜੇ ਤੁਸੀਂ ਡੈਟ ਸੈਟਲਮੈਂਟ ਵਿੱਚ ਆ ਜਾਂਦੇ, ਔਰ ਇਹਦਾ ਓਵਰਆਲ ਇੰਪੈਕਟ ਜਿਹੜਾ ਉਹ ਬੜਾ ਮਿਨੀਮਮ ਜਾਂ ਨਾ ਬਰਾਬਰ ਹੈ ਵਿਦਿਨ ਈਅਰਸ। ਜੀ, ਥੈਂਕ ਯੂ ਨਿਰਮਲ ਮਾਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸੋ ਇੱਥੇ ਹੀ ਜਿਹੜਾ ਜੀ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹਰਜੋਤ ਸਿੰਘ ਜੀ, ਲਈਏ ਜੀ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।